मोदी तंत्र का सारा खेड आ भी असीं जिहड़ियां अगलियां लोक सभा दीयां चोणां ने उदों तक्कर आपदे वोटरां दे विच इह फड़ मारनी आ कि असीं खालिस्तानी संघर्ष नूं भी नत्थ पा लई आ ते कश्मीर दे विच जिहड़ा उत्थे संघर्ष चल रिहा सीगा ओह भी काबू कर लिया। सिख नौजवानों के दिल दिमाग दे विच भारती हुकूमत के खिलाफ एक रोस एक गुस्सा हैगा, क्योंकि जिस तरीके नाल अड-अड मुल्कां दे विच सिखां दे कतल भारती हुकूमती एजेंसियां वालों करवाए जा रहे हैं, जिहदे बारे दिनों दिन बहुत सारा कुछ नित नवां वापर रहा ते भारती हुकूमती तंत्र उहदे च कसूता फसिया है। जिहड़ा उन्हां ने ये कतल करवाए ने भारतीय खुफिया एजेंसियां ने उहदे विच ओह जिहड़ी भावना इत्थे लोकां दे दिल दिमाग विच भरनी चाहुंदे सी, हुण ओह एडवोकेट गुरपतवंत सिंह पन्नू वाले घटनाक्रम तो बाद ओहनूं डक्का लग गया। जे तां आपदी टौर बनाउणी आ इत्थे आपदे समर्थकां च इत्थों दे लोकां च तां भारतीय खुफिया एजेंसियां नूं होरनां मुल्कां दे विच जिहड़े इन्हां ने पहिलां मिथे होए हैगे आ भी असीं इत्थे मारना, इहनूं इस सिख नूं इत्थे कतल करना, फिर तो उधर नूं वधना पऊगा। जे रुकदे ने फिर दुनिया ने इस गल ते कहना भी जिद्दण तुहाडे बारे अमेरिका ते कनेडा ने कहता उस तो बाद कोई कतल नहीं होया, इहदा मतलब तुसीं उही करतूतां कीतीआं ने। भारतीय खुफिया एजेंसियां ये भी साबित कर सकदियां ने, करना चाहणगियां कि जी कतल जेकर होए भी ने, जे उहदे च कोई पंजाबी भारतीय मूल दा बंदा होवे भी इनवॉल्व ਤਾਂ ਉਹ ਸਾਡੇ ਏਜੰਸੀਆਂ ਦਾ ਨੈਟਵਰਕ ਨਹੀਂ ਹੈਗਾ, ਉਹ ਤਾਂ ਆਪ ਦੇ ਲੈਵਲ ਤੇ ਵੀ ਕੋਈ ਇਹਨਾਂ ਦਾ ਸਿੱਖਾਂ ਦੇ ਅੰਦਰੂਨੀ ਮਸਲੇ ਜਾਂ ਕੋਈ ਗੈਂਗਸਟਰ ਟਾਈਪ ਬੰਦੇ ਜਿਹੜੇ ਨੇ ਉਹ ਕਰ ਸਕਦੇ। ਬਿਸ਼ਨੋਈ ਨੂੰ ਵੱਡੇ ਤੋਂ ਵੱਡਾ ਦਿਖਾ ਕੇ ਦੁਨੀਆ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਵਹਿਮ ਪਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਕਿ ਜੀ ਇਹ ਜਿਹੜੇ ਲੋਕ ਨੇ ਗੋਲਡੀ ਬਰਾੜ ਜਾਂ ਗਿੱਪੀ ਗਰੇਵਾਲ ਤੇ ਅਟੈਕ ਕਰਨ ਵਾਲੇ ਜਿਹੜੇ ਇਹ ਲਾਰੈਂਸ ਬਿਸ਼ਨੋਈ ਵਰਗੇ ਨੇ भी ਇਹ ਜਿਹਾ ਕੁਛ ਸਾਤੋਂ ਬਿਨਾ ਇਹ ਵੀ ਕਰ ਸਕਦੇ ਆ। ਜੇ ਚਾਰ ਸਿੱਖ ਨੌਜਵਾਨਾਂ ਨੇ ਇੰਡੀਅਨ ਨੈਟਵਰਕ ਦਾ ਭਾਰਤੀ ਸਟੇਟ ਦਾ ਨੁਮਾਇੰਦਾ ਹੋਣ ਦੇ ਨਾਤੇ ਰਾਜਦੂਤ ਨੂੰ ਇਹ ਗੱਲ ਪੁੱਛ ਹੀ ਲਈ ਕਿ ਭਾਈ ਤੁਸੀਂ ਸਾਡੇ ਜਿਹੜਾ ਨਿੱਜਰ ਦਾ ਕਤਲ ਕਰਵਾਇਆ ਤੇ ਸਾਡੇ ਪੰਨੂ ਸਾਹਿਬ ਨੂੰ ਤੁਸੀਂ ਟਾਰਗੇਟ ਕਰਦੇ ਫਿਰਦੇ ਹੋ, ਤਾਂ ਇਹ ਕਿੱਡੀ ਕੁ ਗੱਲ ਆ। ਜਿਹੜਾ ਬੰਦਾ ਇੰਡੀਅਨ ਸਟੇਟ ਸਿਸਟਮ ਦਾ ਗੰਦਾ ਚਿਹਰਾ ਬੇਨਕਾਬ ਕਰਦਾ ਉਹ ਟੈਰੋਰਿਸਟ, ਹੱਦ ਹੋਈ ਪਈ ਹੈ। ਤੇ ਇਸ ਗੱਲ ਦੇ ਲਈ ਇਸ ਮੌਕੇ ਭਾਰਤੀ ਸਟੇਟ ਸਿਸਟਮ ਨੇ ਜਿਹੜਾ ਚਿਹਰਾ ਮੂਹਰੇ ਕੀਤਾ ਹੋਇਆ ਉਹ ਸਿੱਖ ਸਰੂਪ ਵਾਲਾ ਚਿਹਰਾ ਚਾਹੀਦਾ ਹੱਥਾਂ ਦੇ ਉੱਤੇ, ਜਿਵੇਂ ਆ ਤਰਨਜੋਤ ਸਿੰਘ ਸੰਧੂ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਨਿਊਯਾਰਕ ਤੋਂ ਇੱਕ ਇੱਥੇ ਖਬਰ ਛਪੀ ਆ ਸਾਡੇ, ਜਿਹਦੇ ਵਿੱਚ ਟ੍ਰਿਬਿਊਨ ਅਖਬਾਰ ਨੇ ਇਹ ਲਿਖਿਆ ਵੀ ਜਿਹੜਾ ਨਿਊਯਾਰਕ ਦਾ ਲੌਂਗ ਆਈਲੈਂਡ ਗੁਰਦੁਆਰਾ ਹੈ ਉੱਥੇ ਜਿਹੜਾ ਭਾਰਤ ਦਾ ਰਾਜਦੂਤ ਆ ਤਰਨਜੀਤ ਸਿੰਘ ਸੰਧੂ ਵੀ ਉਹ ਉੱਥੇ ਖਾਲਿਸਤਾਨ ਸਮਰਥਕਾਂ ਨੇ ਉਹਨੂੰ ਘੇਰ ਲਿਆ, ਬਦਸਲੂਕੀ ਕੀਤੀ ਤੇ ਇਸ ਮੁੱਦੇ ਉੱਤੇ ਕਾਫੀ ਜ਼ਿਆਦਾ ਮਤਲਬ ਕਿ ਰੌਲਾ ਰੱਪਾ ਜਿਹੜਾ ਹੈਗਾ ਭਾਰਤੀ ਪੱਖ ਤੋਂ ਪਾਇਆ ਜਾ ਰਿਹਾ, ਜਿਹਦੇ ਵਿੱਚ ਖਾਲਿਸਤਾਨੀ ਸਿੰਘਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਆ। ਇੱਥੋਂ ਤੱਕ ਕਿਹਾ ਜਾ ਰਿਹਾ ਵੀ ਇਹ ਤਾਂ ਜੀ ਬੰਦਾ ਹੀ ਬੜਾ ਵਧੀਆ ਜਿਹੜਾ ਤਰਨਜੀਤ ਸਿੰਘ ਸੰਧੂ ਆ, ਵੀ ਇਹ ਤਾਂ ਸਿੱਖ ਸੰਘਰਸ਼ ਜਾਂ ਅਕਾਲੀ ਲਹਿਰ ਦੇ ਵਿੱਚ ਜਿਹੜਾ ਨਾਮਣਾ ਖੱਟਣ ਵਾਲੇ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਪਰਿਵਾਰ ਚੋਂ ਆ। ਸੋ ਇਸ ਤਰੀਕੇ ਦੀ ਇਹ ਜਿਹੜੀ ਗੱਲਬਾਤ ਆ ਇਹਦੇ ਬਾਰੇ ਸਾਡੇ ਭਾਈਚਾਰੇ ਦੇ ਵਿੱਚ, ਕਿਉਂਕਿ ਅਜੇ ਉੱਥੋਂ ਉਹ ਪੱਖ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਵਾਲਾ ਇੱਥੇ ਸਾਡੇ ਨਹੀਂ ਆਇਆ, ਪਰ ਸਾਨੂੰ ਇਸ ਗੱਲ ਦਾ ਯਕੀਨ ਆ ਕਿ ਜਿਵੇਂ ਭਾਰਤ ਦੇ ਮੀਡੀਆ ਨੇ ਇਹ ਗੱਲ ਇੱਥੇ ਦੱਸੀ ਆ ਬਿਲਕੁਲ ਇਵੇਂ ਨਹੀਂ ਹੋਈ ਹੋਣੀ, ਕਿਉਂਕਿ ਅਸੀਂ ਭਾਰਤ ਦੇ ਮੀਡੀਆ ਨੂੰ ਜਾਣਦੇ ਹਾਂ ਕਿ ਕਿਵੇਂ ਇਹ ਝੂਠ ਤੂਫਾਨ ਬੋਲਦਾ ਹੈ। ਸਾਡੇ ਸਾਹਮਣੇ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਜਿਸ ਤਰੀਕੇ ਨਾਲ ਇਸ ਭਾਰਤੀ ਮੀਡੀਆ ਨੇ ਝੂਠੀਆਂ
ਆਪਦੇ ਕੋਲੋਂ ਖਬਰਾਂ ਬਣਾ ਕੇ ਇਹ ਕਹਿਣਾ ਸ਼ੁਰੂ ਕੀਤਾ ਹੋਇਆ ਵਾ ਵੀ ਕੋਈ ਸਬੂਤ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਤੇ ਭਾਰਤ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ। ਸੋ ਅਸੀਂ ਇਸ ਗੱਲ ਬਾਰੇ ਬੜਾ ਸਪਸ਼ਟ ਹਾਂ ਕਿ ਸਿੱਖ ਨੌਜਵਾਨਾਂ ਦੇ ਦਿਲ ਦਿਮਾਗ ਦੇ ਵਿੱਚ ਭਾਰਤੀ ਹਕੂਮਤ ਦੇ ਖਿਲਾਫ ਇੱਕ ਰੋਸ, ਇੱਕ ਗੁੱਸਾ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖਾਂ ਦੇ ਕਤਲ ਭਾਰਤੀ ਹਕੂਮਤੀ ਏਜੰਸੀਆਂ ਵੱਲੋਂ ਕਰਵਾਏ ਜਾ ਰਹੇ ਨੇ, ਜਿਹਦੇ ਬਾਰੇ ਦਿਨੋਂ ਦਿਨ ਬਹੁਤ ਸਾਰਾ ਕੁਝ ਨਿਤ ਨਵਾਂ ਵਾਪਰ ਰਿਹਾ ਤੇ ਭਾਰਤੀ ਹਕੂਮਤੀ ਤੰਤਰ ਉਹਦੇ 'ਚ ਕਸੂਤਾ ਫਸਿਆ ਹੋਇਆ। ਜਦੋਂ ਕੈਨੇਡਾ ਵਾਲਿਆਂ ਨੇ ਭਾਈ ਨਿੱਜਰ ਦੇ ਕਤਲ ਬਾਰੇ ਗੱਲ ਕੀਤੀ ਸੀ, ਉਦੋਂ ਤਾਂ ਬੜਾ ਟੁੱਟ ਕੇ ਪੈ ਗਏ, ਪਰ ਹੁਣ ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੀ ਗੱਲ ਅਮਰੀਕਾ ਵੱਲੋਂ ਲਿਆਂਦੀ ਗਈ ਆ ਸਾਹਮਣੇ, ਹੁਣ ਚੁੱਪ ਜੇ ਹੋਏ ਬੈਠੇ ਨੇ। ਤੇ ਇੱਥੇ ਇੱਕ ਗੱਲ ਆਪਾਂ ਨੂੰ ਵਿਚਾਰਨੀ ਚਾਹੀਦੀ ਆ ਬਈ ਇਹ ਜਿਹੜਾ ਮੋਦੀ ਹਕੂਮਤ ਦਾ, ਮੋਦੀ ਤੰਤਰ ਦਾ ਸਾਰਾ ਖੇਡ ਆ, ਉਹ ਇਹ ਆ ਵੀ ਅਸੀਂ ਜਿਹੜੀਆਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਦੋਂ ਤੱਕ ਆਪਦੇ ਵੋਟਰਾਂ ਦੇ ਵਿੱਚ ਇਹ ਫੜ ਮਾਰਨੀ ਆ ਕਿ ਅਸੀਂ ਖਾਲਿਸਤਾਨੀ ਸੰਘਰਸ਼ ਨੂੰ ਵੀ ਨੱਥ ਪਾ ਲਈ ਆ ਤੇ ਕਸ਼ਮੀਰ ਦੇ ਵਿੱਚ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਸੀਗਾ ਉਹ ਵੀ ਕਾਬੂ ਕਰ ਲਿਆ। ਅਸੀਂ ਮਾਓਵਾਦੀਆਂ ਨੂੰ ਜਾਂ ਜਿਹੜੇ ਭਾਰਤ ਵਿੱਚ ਜਿੱਥੇ ਬਾਗੀ ਲਹਿਰਾਂ ਚੱਲ ਰਹੀਆਂ ਸੀ ਵੀ ਅਸੀਂ ਉਹਨਾਂ ਦੇ ਉੱਤੇ ਕਾਬਜ ਹੋ ਗਏ, ਅਸੀਂ ਉਹਨਾਂ ਤੇ ਛੱਪਾ ਪਾ ਲਿਆ, ਅਸੀਂ ਉਹਨਾਂ ਦੇ ਉੱਤੇ ਓਵਰਪਾਵਰਡ ਹੋ ਗਏ, ਅਸੀਂ ਉਹਨਾਂ ਨੂੰ ਕਾਬੂ ਕਰ ਲਿਆ। ਇਸ ਗੱਲ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਤਲ ਕਰਵਾਏ ਨੇ ਭਾਰਤੀ ਖੁਫੀਆ ਏਜੰਸੀਆਂ ਨੇ, ਉਹਦੇ ਵਿੱਚ ਉਹ ਜਿਹੜੀ ਭਾਵਨਾ ਇੱਥੇ ਲੋਕਾਂ ਦੇ ਦਿਲ ਦਿਮਾਗ ਵਿੱਚ ਭਰਨੀ ਚਾਹੁੰਦੇ ਸੀ, ਹੁਣ ਉਹ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੇ ਘਟਨਾਕ੍ਰਮ ਤੋਂ ਬਾਅਦ ਉਹਨੂੰ ਡੱਕਾ ਲੱਗ ਗਿਆ। ਹੁਣ ਜੇ ਤਾਂ ਆਪਦੀ ਟੌਰ ਬਣਾਉਣੀ ਆ ਇੱਥੇ ਆਪਦੇ ਸਮਰਥਕਾਂ 'ਚ, ਇੱਥੋਂ ਦੇ ਲੋਕਾਂ 'ਚ, ਤਾਂ ਭਾਰਤੀ ਖੁਫੀਆ ਏਜੰਸੀਆਂ ਨੂੰ ਹੋਰਨਾਂ ਮੁਲਕਾਂ ਦੇ ਵਿੱਚ ਜਿਹੜੇ ਇਹਨਾਂ ਨੇ ਪਹਿਲਾਂ ਮਿਥੇ ਹੋਏ ਹੈਗੇ ਆ ਵੀ ਅਸੀਂ ਆਹ ਇੱਥੇ ਮਾਰਨਾ, ਇਹਨੂੰ ਇਸ ਸਿੱਖ ਨੂੰ ਇੱਥੇ ਕਤਲ ਕਰਨਾ, ਫਿਰ ਤਾਂ ਉਧਰ ਨੂੰ ਵਧਣਾ ਪਊਗਾ। ਤੇ ਜੇ ਰੁਕਦੇ ਨੇ ਤਾਂ ਫਿਰ ਪੱਲੇ ਕੱਖ ਨਹੀਂ ਰਹਿੰਦਾ, ਕਿਉਂਕਿ ਫਿਰ ਦੁਨੀਆ ਨੇ ਇਸ ਗੱਲ ਤੇ ਕਹਿਣਾ ਵੀ ਜਿੱਦਣ ਤੁਹਾਡੇ ਬਾਰੇ ਅਮਰੀਕਾ ਤੇ ਕੈਨੇਡਾ ਨੇ ਕਹਿਤਾ ਉਸ ਤੋਂ ਬਾਅਦ ਤਾਂ ਕੋਈ ਕਤਲ ਨਹੀਂ ਹੋਇਆ, ਇਹਦਾ ਮਤਲਬ ਤੁਸੀਂ ਉਹੀ ਉਹ ਕਰਤੂਤਾਂ ਕੀਤੀਆਂ ਨੇ। ਤੇ ਇਸ ਗੱਲ ਦੇ ਸਬੂਤ ਵੀ ਅਮਰੀਕਾ ਕੈਨੇਡਾ ਦੇ ਕੋਲ ਹੈਗੇ ਆ ਕਿ ਇਹ ਕਤਲ ਜਿਹੜੇ ਨੇ ਇਹਨਾਂ ਨੇ ਕੀਤੇ ਆ। ਅਸਲ ਵਿੱਚ ਪਾਕਿਸਤਾਨ ਵਾਲਾ ਜਿਹੜਾ ਭਾਈ ਪਰਮਜੀਤ ਸਿੰਘ ਪੰਜਵੜ ਵਾਲਾ ਕਤਲ ਸੀ ਜਾਂ ਭਾਈ ਅਵਤਾਰ ਸਿੰਘ ਖੰਡੇ ਵਾਲੀ ਜਿਹੜੀ ਕਹਾਣੀ ਸੀ, ਉਦੋਂ ਤਾਂ ਫੜਾ ਜਿਹਾ ਬੜੀਆਂ ਮਾਰਦੇ ਸੀਗੇ, ਪਰ ਉਹ ਮਾਮਲੇ ਹੋਰ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਆਪਦੇ ਹਾਲਾਤਾਂ ਕਰਕੇ ਹੋਰ ਨਾਂ ਹੇਠ ਉੱਥੇ ਵਿਚਰਦੇ ਸੀ। ਤੇ ਭਾਈ ਖੰਡੇ ਦੀ ਵੀ ਕਹਾਣੀ ਦੇ ਵਿੱਚ ਕਈ ਮੋੜ ਘੋੜ ਸੀਗੇ। ਭਾਵੇਂ ਭਾਈ ਖੰਡੇ ਦੇ ਕਤਲ ਬਾਰੇ ਵੀ ਇੱਥੇ ਜਿਹੜੇ ਇਹਨਾਂ ਦੇ ਦੁਮ ਛੱਲੇ ਰੱਖੇ ਹੋਏ ਆ ਗੌਰਵ ਆਰੀਆ ਜਾਂ ਹੋਰ, ਉਹਨਾਂ ਨੇ ਵਾਹਵਾ ਫੁਕਰੀਆਂ ਮਾਰੀਆਂ ਸੀ, ਪਰ ਜਿਹੜਾ ਕੈਨੇਡਾ ਵਾਲਾ ਭਾਈ ਨਿੱਜਰ ਵਾਲਾ ਕਾਂਡ ਹੋਇਆ ਉਹਨੇ ਤੇ ਭਾਈ ਪੰਨੂ ਵਾਲੇ ਜਿਹੜਾ ਐਡਵੋਕੇਟ ਪੰਨੂ ਵਾਲਾ ਮਾਮਲਾ, ਉਹਨੇ ਤਾਂ ਬਿਲਕੁਲ ਹੀ ਕਹਾਣੀ ਦਾ ਜਿਹੜਾ ਮੂੰਹ ਮੱਥਾ ਹੀ ਬਦਲਦਾ। ਹੁਣ ਜਿਹੜੀ ਇੱਥੇ ਇਹ ਭੱਲ ਬਣਾਉਣ ਨੂੰ ਫਿਰਦੇ ਸੀ ਵੀ ਅਸੀਂ ਤਾਂ ਅਮਰੀਕਾ ਵਾਂਗੂ ਦੂਜੇ ਮੁਲਕਾਂ 'ਚ ਜਾ ਕੇ ਜਿਵੇਂ ਲਦੇਨ ਦਾ ਕੰਮ ਕੀਤਾ ਜਾਂ ਹੋਰ ਮੁਸਾਦ ਵਾਲੇ ਜਿਹੜੇ ਨੇ ਇਜ਼ਰਾਈਲ ਵਾਲੇ ਵੀ ਉਹ ਐਂ ਕਰ ਦਿੰਦੇ ਆ ਵੀ ਅਸੀਂ ਤਾਂ ਉਵੇਂ ਕਰਨ ਵਾਲੇ ਬਣ ਗਏ ਆ, ਹੁਣ ਤਾਂ ਜਿਹੜਾ ਹੈਗਾ ਇੰਡੀਆ ਬੜਾ ਘੈਂਟ ਮੁਲਕ ਬਣ ਗਿਆ। ਸੋ ਆਪਦੀ ਜਿਹੜੀ ਉਹ ਟੌਰ ਬਣਾਉਣ ਦੇ ਲਈ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਉਹਦੇ ਉੱਤੇ ਹੁਣ ਬਹੁਤ ਇੱਕ ਕਸੂਤੀ ਜੀ ਸਥਿਤੀ ਬਣੀ ਹੋਈ ਆ, ਕਿਉਂਕਿ ਜੇਕਰ ਉਸ ਗੱਲ ਨੂੰ ਅੱਗੇ ਤੋਰਦੇ ਆ ਤਾਂ ਮਰਦੇ ਆ, ਜੇ ਨਹੀਂ ਤੋਰਦੇ ਤਾਂ ਮਰਦੇ ਆ। ਤੇ ਇਹ ਗੱਲ ਪੱਕੀ ਆ ਕਿ ਹੁਣ ਦੁਨੀਆ ਭਰ ਦੇ ਹਰ ਮੁਲਕ ਦੀਆਂ ਖੁਫੀਆ ਏਜੰਸੀਆਂ ਇੱਕ ਤਰੀਕੇ ਨਾਲ ਜਿਵੇਂ ਝੌਰ ਲਾਈ ਬੈਠੇ ਆ ਹਰੇਕ ਮੁਲਕ ਦੇ ਵਿੱਚ ਬਈ ਸਾਡੇ ਮੁਲਕ ਦੇ ਵਿੱਚ ਕਿਸੇ ਸਿੱਖ ਦਾ ਕਤਲ ਜਿਹੜਾ ਹੈ ਜਾਂ ਉਹਦੇ ਉੱਤੇ ਕੋਈ ਅਟੈਕ ਭਾਰਤੀ ਖੁਫੀਆ ਏਜੰਸੀਆਂ ਕਰ ਸਕਦੀਆਂ ਨੇ। ਹਰ ਮੁਲਕ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਵੇਲੇ ਪੂਰਨ ਤੌਰ ਤੇ ਇਸ ਗੱਲ ਦਾ ਪਤਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਕੀ ਕੁਛ ਕਰਦੀਆਂ ਫਿਰਦੀਆਂ ਨੇ, ਕਿਸੇ ਨੂੰ ਕੋਈ ਵਹਿਮ ਜਾਂ ਭਰਮ ਨਹੀਂ ਹੈ, ਸਭ ਨੂੰ ਪਤਾ ਇਸ ਗੱਲ ਦਾ। ਤੇ ਇਹ ਵੀ ਗੱਲ ਪਤਾ ਇੰਡੀਅਨ ਸਿਸਟਮ ਨੂੰ ਕਿ ਹੁਣ ਸੌਖਾ ਨਹੀਂ ਹੈਗਾ, ਖਾਸ ਤੌਰ ਦੇ ਉੱਤੇ ਜਿਵੇਂ ਐਡਵੋਕੇਟ ਪੰਨੂ ਵਾਲੇ ਮਾਮਲੇ ਦੇ ਵਿੱਚ ਸਾਰੀ ਕਹਾਣੀ ਜਿਹੜੀ ਆ ਉਹ ਕੋਰਟ ਤੱਕ ਚਲੀ ਗਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਵਿੱਚ ਕਾਫੀ ਜ਼ਿਆਦਾ ਉਤਰਾਅ ਚੜਾਅ ਆਉਣੇ ਆ।
ਭਾਰਤੀ ਖੁਫੀਆ ਏਜੰਸੀਆਂ ਇਹ ਵੀ ਸਾਬਤ ਕਰ ਸਕਦੀਆਂ ਨੇ, ਕਰਨਾ ਚਾਹੁਣਗੀਆਂ ਕਿ ਜੀ ਕਤਲ ਜੇਕਰ ਹੋਏ ਵੀ ਨੇ, ਜੇ ਉਹਦੇ 'ਚ ਕੋਈ ਪੰਜਾਬੀ ਭਾਰਤੀ ਮੂਲ ਦਾ ਬੰਦਾ ਹੋਵੇ ਵੀ ਇਨਵੋਲਵ, ਤਾਂ ਉਹ ਸਾਡੇ ਏਜੰਸੀਆਂ ਦਾ ਨੈਟਵਰਕ ਨਹੀਂ ਹੈਗਾ, ਉਹ ਤਾਂ ਆਪ ਦੇ ਲੈਵਲ ਤੇ ਕੋਈ ਇਹਨਾਂ ਦਾ ਸਿੱਖਾਂ ਦੇ ਅੰਦਰੂਨੀ ਮਸਲੇ ਜਾਂ ਕੋਈ ਗੈਂਗਸਟਰ ਟਾਈਪ ਬੰਦੇ ਜਿਹੜੇ ਨੇ ਉਹ ਕਰ ਸਕਦੇ ਆ। ਜਿਹੜਾ ਮਸਲਾ ਉੱਠਿਆ ਵਾ ਬਿਸ਼ਨੋਈ ਵਾਲਾ, ਬਿਸ਼ਨੋਈ ਵੱਲੋਂ ਜਿਸ ਤਰੀਕੇ ਨਾਲ ਇਹ ਰੌਲਾ ਪਿਛਲੇ 2 ਦਿਨ ਤੋਂ ਪਾਇਆ ਜਾ ਰਿਹਾ, ਮੀਡੀਆ ਦੇ ਵਿੱਚ ਗੱਲ ਚੱਲੀ ਆ ਕਿ ਗਿੱਪੀ ਗਰੇਵਾਲ ਨਾਮੀ ਕਲਾਕਾਰ ਦੇ ਉੱਤੇ ਕੈਨੇਡਾ 'ਚ ਫਾਇਰਿੰਗ ਹੋਈ ਆ। ਇਸ ਗੱਲ ਦੇ ਬਾਰੇ ਵੀ ਲੋਕਾਂ ਦੇ ਵਿੱਚ ਕਈ ਚਰਚਾ ਜਿਹੜੀ ਆ ਕਈ ਤਰ੍ਹਾਂ ਦੀ ਚੱਲ ਰਹੀ ਆ ਕਿ ਬਿਸ਼ਨੋਈ ਨੂੰ ਵੱਡੇ ਤੋਂ ਵੱਡਾ ਦਿਖਾ ਕੇ ਦੁਨੀਆ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਵਹਿਮ ਪਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਕਿ ਜੀ ਇਹ ਜਿਹੜੇ ਲੋਕ ਨੇ ਗੋਲਡੀ ਬਰਾੜ ਜਾਂ ਗਿੱਪੀ ਗਰੇਵਾਲ ਤੇ ਅਟੈਕ ਕਰਨ ਵਾਲੇ ਜਿਹੜੇ ਇਹ ਲਾਰੈਂਸ ਬਿਸ਼ਨੋਈ ਵਰਗੇ ਨੇ, ਵੀ ਇਹ ਜਿਹਾ ਕੁਝ ਸਾਤੋਂ ਬਿਨਾਂ ਇਹ ਵੀ ਕਰ ਸਕਦੇ ਆ। ਲੋਕ ਇੱਥੋਂ ਤੱਕ ਸੋਚਦੇ ਆ ਵੀ ਹੋ ਸਕਦਾ ਕੁਝ ਗੁੰਡੇ ਬਦਮਾਸ਼ਾਂ ਨੂੰ, ਮਾੜੇ ਕਿਰਦਾਰ ਵਾਲੇ ਲੋਕਾਂ ਨੂੰ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹ ਆਪਦੇ ਇਹਨਾਂ ਮਨਸੂਬਿਆਂ ਲਈ ਵਰਤਣ, ਤੇ ਜਦੋਂ ਵਰਤਣਾ ਹੋਵੇ ਉਦੋਂ ਪੰਜਾਬੀ ਬੈਕਗਰਾਉਂਡ ਵਾਲੇ ਜਾਂ ਸਿੱਖ ਬੈਕਗਰਾਉਂਡ ਵਾਲੇ ਬਦਮਾਸ਼ ਜਿਹੜੇ ਨੇ ਉਹਨਾਂ ਦੇ ਸਭ ਤੋਂ ਪਹਿਲਾਂ ਦਾ ਖੇਡਿਆ ਜਾ ਸਕਦਾ। ਬਹੁਤ ਸਾਰੇ ਲੋਕ ਇਸ ਵੇਲੇ ਕ੍ਰਿਮੀਨਲ ਬੈਕਗਰਾਉਂਡ ਵਾਲੇ ਜਿਹੜੇ ਨੇ ਉਹ ਅੱਡ-ਅੱਡ ਮਾਮਲਿਆਂ 'ਚ ਇੱਥੇ ਜਿਹੜੇ ਗੁੰਡੇ ਬਦਮਾਸ਼ ਆਪਦੇ ਕੰਮਾਂ ਦੇ ਕਰਕੇ ਜਾਂ ਤਾਂ ਉਹ ਪੁਲਿਸ ਤੋਂ ਭਗੌੜੇ ਹੋਏ ਫਿਰਦੇ ਆ, ਲੁਕਦੇ ਫਿਰਦੇ ਆ, ਜਾਂ ਉਹ ਜੇਲ੍ਹਾਂ 'ਚ ਨੇ। ਤੇ ਜਿਵੇਂ ਖਾੜਕੂਵਾਦ ਸ਼ੁਰੂ ਹੋਣ ਸਾਰ ਹੀ ਇਜ਼ਹਾਰ ਆਲਮ ਵਰਗਿਆਂ ਨੇ ਖਾੜਕੂ ਲਹਿਰ ਦੇ ਨੇੜੇ ਤੇੜੇ ਵਿਚਰਨ ਵਾਲੇ ਸੰਤੋਖੇ ਵਰਗੇ ਕੈਟਾਂ ਨੂੰ, ਮੁਜਰਮਾਨਾ ਜਿਹੜੇ ਉਹਨਾਂ ਦੇ ਅਪਰਾਧ ਜਿਹੜੇ ਕੀਤੇ ਹੋਏ ਸੀ ਉਹਨਾਂ ਤੋਂ ਉਹਨਾਂ ਨੂੰ ਰਾਹਤ ਦਿਵਾਉਣ ਦਾ ਨਾਰਾ ਲਾ ਕੇ ਵਾਅਦਾ ਕਰਕੇ ਕਿ ਤੁਹਾਨੂੰ ਅਸੀਂ ਖੁੱਲ੍ਹ ਦਿੰਨੇ ਆ, ਤੁਸੀਂ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਜਾਂ ਸਾਡੇ ਕਹਿਣ ਤੇ ਕੰਮ ਕਰੋ, ਤੁਸੀਂ ਤੁਹਾਨੂੰ ਅਸੀਂ ਤੁਹਾਡੇ ਜਿਹੜੇ ਦੂਜੇ ਪਾਪ ਜਾਂ ਜੁਰਮ ਕੀਤੇ ਹੋਏ ਆ ਉਹਨਾਂ ਤੋਂ ਤੁਹਾਨੂੰ ਅਸੀਂ ਸੁਰੱਖਿਅਤ ਕਰਾਂਗੇ। ਉਵੇਂ ਹੁਣ ਵੀ ਇਹ ਪੱਤਾ ਖੇਡਿਆ ਜਾ ਸਕਦਾ ਵੀ ਜਿਹੜੇ ਗੁੰਡੇ ਬਦਮਾਸ਼ ਭਾਰਤ ਵਿੱਚ ਪੰਜਾਬ ਦੇ ਵਿੱਚ ਸਰਗਰਮ ਨੇ ਉਹਨਾਂ ਨਾਲ ਇਹ ਸੌਦਾ ਮਾਰਿਆ ਜਾਵੇ ਕਿ ਦੇਖੋ ਇੱਥੇ ਤੁਹਾਨੂੰ ਤੁਹਾਡੇ ਤੇ ਜਿੰਨੇ ਕੁ ਮੁਕੱਦਮੇ ਬਣੇ ਹੋਏ ਨੇ, ਤੁਹਾਡਾ ਇੱਥੇ ਤਾਂ ਸਾਰੀ ਉਮਰ ਜੇਲ੍ਹ 'ਚ ਨਿਕਲ ਜਾਊਗੀ, ਸਾਡੇ ਕਹਿਣ ਦੇ ਉੱਤੇ ਤੁਸੀਂ ਅੱਡ-ਅੱਡ ਮੁਲਕਾਂ 'ਚ ਨਿਕਲ ਜਾਓ ਤਾਂ ਉੱਥੇ ਸਾਡੇ ਕਹਿਣ ਦੇ ਉੱਤੇ ਤੁਸੀਂ ਕਾਰਵਾਈਆਂ ਜਿਹੜੀਆਂ ਰਹੀਆਂ ਕਰੋ। ਇਸ ਤਰੀਕੇ ਦੀ ਚਰਚਾ ਜਿਹੜੀ ਹੈਗੀ ਆ ਉਹ ਇੱਥੇ ਹੌਲੀ ਹੌਲੀ ਲੋਕਾਂ ਦੇ ਵਿੱਚ ਚੱਲ ਰਹੀ ਆ ਕਿ ਆਪ ਦਾ ਪੱਲਾ ਛੁਡਾਉਣ ਦੇ ਲਈ ਇਹ ਜਿਹੜੇ ਬਦਨਾਮੀ ਹੋ ਰਹੀ ਆ ਕਿ ਭਾਰਤੀ ਖੁਫੀਆ ਏਜੰਸੀਆਂ ਅੱਡ-ਅੱਡ ਮੁਲਕਾਂ 'ਚ ਕਤਲ ਕਰਵਾ ਰਹੀਆਂ ਸਿੱਖਾਂ ਦੇ, ਉਹਨੂੰ ਇੱਕ ਮੋੜਾ ਦੇਣ ਦੇ ਲਈ ਵੀ ਉਹਨੂੰ ਕੋਈ ਹੋਰ ਰੂਪ ਦੇ ਦਿੱਤਾ ਜਾਵੇ, ਇਹ ਕੀਤਾ ਜਾ ਸਕਦਾ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ, ਪਰ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿਹੜੇ ਸਾਡੀ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਅੱਡ-ਅੱਡ ਮੁਲਕਾਂ 'ਚ ਸਰਗਰਮ ਨੇ ਤੇ ਸਿੱਖਾਂ ਦੀ ਜਿਹੜੀ ਮਾੜੀ ਹਾਲਤ ਵਾ ਭਾਰਤੀ ਹਕੂਮਤ ਨੇ ਕੀਤੀ ਹੋਈ, ਜਿਵੇਂ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ, ਉਹਦੇ ਬਾਰੇ ਜਾਂ ਹੋਰ ਮਸਲਿਆਂ ਬਾਰੇ ਜਿਹੜੇ ਆਵਾਜ਼ ਬੁਲੰਦ ਕਰਦੇ ਆ। ਅਸਲ ਵਿੱਚ ਤਾਂ ਉਹ ਸਾਰੇ ਸਿੱਖ ਜਿਹੜੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਥ ਦੀ ਬਰਬਾਦੀ ਵਾਲੇ ਜਿਹੜੇ ਸਾਰੇ ਘਟਨਾਕ੍ਰਮ ਨੇ ਉਹਨਾਂ ਬਾਰੇ ਆਵਾਜ਼ ਬੁਲੰਦ ਕਰਦੇ ਨੇ, ਉਹ ਬਹੁਤ ਰੜਕਦੇ ਨੇ। ਇਹਨਾਂ ਲਈ ਭਾਰਤੀ ਹਕੂਮਤ ਲਈ ਇਹ ਬਹੁਤ ਵੱਡਾ ਉਹ ਜੁਰਮ ਕਰ ਰਹੇ ਨੇ ਇੱਕ ਤਰੀਕੇ ਨਾਲ ਇਹਨਾਂ ਦੀ ਨਜ਼ਰ 'ਚ, ਭਾਰਤੀ ਸਟੇਟ ਦੀ ਨਜ਼ਰ 'ਚ, ਕਿ ਜੀ ਇਹ ਆਪਦੇ ਧਰਮ ਨੂੰ ਬਚਾਉਣ ਲਈ, ਆਪਦੇ ਲੋਕਾਂ ਨੂੰ ਬਚਾਉਣ ਲਈ, ਆਪਦੇ ਹਿੱਤਾਂ ਨੂੰ ਬਚਾਉਣ ਲਈ ਕਿਉਂ ਸਰਗਰਮ ਹੋਏ ਫਿਰਦੇ। ਮਤਲਬ ਇਹ ਚਾਹੁੰਦੇ ਆ ਵੀ ਸਿੱਖ ਜਿਹੜੇ ਆਰਾਮ ਨਾਲ ਮਰਦੇ ਰਹਿਣ ਤੇ ਦੁਨੀਆ ਦੇ ਵਿੱਚ ਕਿਸੇ ਨੂੰ ਪਤਾ ਤੱਕ ਨਾ ਲੱਗੇ। ਪਰ ਜਿਹੜੇ ਲੋਕ ਆਪਦੇ ਮਾਂ ਭੂਮੀ ਨਾਲ, ਆਪਦੀ ਕੌਮ ਨਾਲ, ਆਪਦੇ ਲੋਕਾਂ ਨਾਲ ਪਿਆਰ ਕਰਦੇ, ਆਪਦੇ ਫਰਜ਼ਾਂ ਦਾ ਜਿਨ੍ਹਾਂ ਨੂੰ ਅਹਿਸਾਸ ਆ, ਉਹ ਜਦੋਂ ਅੱਡ-ਅੱਡ ਮੁਲਕਾਂ 'ਚ ਜਾ ਕੇ ਉੱਥੋਂ ਦੇ ਨਾਗਰਿਕ ਹੋਣ ਦੇ ਨਾਤੇ ਤੇ ਉੱਥੋਂ ਦੇ ਸਿਸਟਮ ਨੂੰ ਮੰਨਦੇ ਹੋਏ ਜਿਹੜੇ ਅਧਿਕਾਰ ਉੱਥੋਂ ਦਾ ਸਿਸਟਮ ਦਿੰਦਾ ਉਹਦੇ ਤਹਿਤ ਉੱਥੇ ਵਿਚਰਦੇ ਆ, ਤਾਂ ਹਕੂਮਤ ਨੂੰ ਫਿਰ ਮਿਰਚਾਂ ਲੱਗਦੀਆਂ ਨੇ ਕਿ ਜੀ ਇਹ ਅੱਡ-ਅੱਡ ਮੁਲਕਾਂ ਦੇ ਵਿੱਚ ਸਾਡੇ ਪੱਖ ਸਾਰੇ ਨੰਗੇ ਕਰਦੇ ਨੇ। ਸੋ ਇਸ ਗੱਲ ਦੇ ਉੱਤੇ ਉਹਨਾਂ ਨੂੰ ਖਤਮ ਕਰਨਾ ਤੇ ਇਹ ਡਰਾਉਣਾ, ਲੋਕਾਂ 'ਚ ਦਹਿਸ਼ਤ ਪਾਉਣੀ, ਇਹਨਾਂ ਨੂੰ ਲੱਗਦਾ ਵੀ ਕਿ ਅਸੀਂ ਐ 4-5 ਕਤਲ ਕਰਕੇ ਨਾਲੇ ਸਾਡੇ ਇੱਥੇ ਟੌਰ ਬਣ ਜੂਗੀ ਇੰਡੀਆ 'ਚ ਵੀ ਅਸੀਂ ਖਾਲਿਸਤਾਨੀਆਂ ਤੇ ਕਤਲ ਕਰਤੇ। ਪਰ ਆਹ ਸਾਰਾ ਜਿਹੜਾ ਘਟਨਾਕ੍ਰਮ ਆ ਇਹਦੇ ਬਾਰੇ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਤਾਂ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਦੁਨੀਆ ਭਰ ਦੇ ਵਿੱਚ ਹਰ ਮੁਲਕ 'ਚ ਜਿਹੜੇ ਸਿੱਖ ਸਰਗਰਮ ਨੇ ਉਹ ਪੂਰਨ ਤੌਰ ਤੇ ਇਸ ਗੱਲ ਦਾ ਖਿਆਲ ਰੱਖਣ ਕਿ ਕੋਈ ਸਿੱਖੀ ਭੇਸ ਵਾਲੇ ਪੰਜਾਬੀ ਬੈਕਗਰਾਉਂਡ ਵਾਲੇ ਗੁੰਡੇ ਬਦਮਾਸ਼ਾਂ ਨੂੰ
ਕਿਸੇ ਵੀ ਮੁਲਕ 'ਚ ਜਿਹੜਾ ਹੈਗਾ ਇਹ ਵਰਤ ਸਕਦੇ ਆ। ਕਿਸੇ ਗੁਰਦੁਆਰੇ ਵਿੱਚ ਲੜਾਈ ਝਗੜਾ ਬਣਾ ਸਕਦੇ ਆ ਵੀ ਸਿੱਖਾਂ ਦੇ ਤਾਂ ਜੀ ਆਪਸ ਵਿੱਚ ਹੀ ਬੜੇ ਕਾਟੋ ਕਲੇਸ਼ ਨੇ, ਇਹ ਤਾਂ ਜੀ ਇਹੋ ਜਿਹਾ ਰੌਲਾ ਕੋਈ ਨਿੱਜਰ ਦਾ ਹੋਣਾ ਜੀ ਜਿਹਦੇ 'ਚ ਉਹਦਾ ਕੰਮ ਹੋ ਗਿਆ, ਕਤਲ ਹੋ ਗਿਆ। ਇਵੇਂ ਹੀ ਮਤਲਬ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਸੱਟ ਫੇਟ ਵੱਡੇ ਖਾਲਿਸਤਾਨੀ ਜਾਂ ਪੰਥਕ ਪਿਛੋਕੜ ਵਾਲੇ ਦੇ ਮਾਰ ਕੇ ਇਹ ਗੱਲ ਬਣਾ ਸਕਦੇ ਨੇ ਕਿ ਦੇਖੋ ਜੀ ਠੀਕ ਆ, ਉੱਥੇ ਜਿਹੜਾ ਹੈਗਾ ਇਹ ਵਾਰਦਾਤ ਵੱਡੇ ਲੈਵਲ ਤੇ ਹੋ ਗਈ ਕੈਨੇਡਾ 'ਚ, ਤੇ ਇੱਥੇ ਇਹ ਵਾਰਦਾਤ ਜਿਹੜੀ ਛੋਟੇ ਲੈਵਲ ਤੇ ਹੋਈ, ਪਰ ਉਹ ਵੀ ਇਦਾਂ ਦੀ ਗੱਲ ਆ। ਸੋ ਜਿਹੜਾ ਇਹ ਸਾਰਾ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਵਿੱਚ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਆ। ਠੀਕ ਆ ਕਿ ਪਿੱਛੇ ਜੇ FBI ਨੇ ਅਮਰੀਕਾ ਦੇ ਵਿੱਚ ਬਹੁਤ ਜਿਹੜੇ ਸਾਡੇ ਕੌਮ ਦਾ ਦਰਦ ਰੱਖਣ ਵਾਲੇ ਸਾਡੇ ਸੂਰਮੇ ਜਾਂ ਸਾਡੇ ਆਗੂ ਸੱਜਣ ਨੇ, ਉਹਨਾਂ ਨੂੰ ਚੇਤਾਵਨੀ ਦਿੱਤੀ, ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਭਾਈ ਤੁਸੀਂ ਨਿਸ਼ਾਨੇ ਤੇ ਹੋ। ਤੇ ਉਹ ਸਾਰੀ ਜਿਹੜੀ ਕਹਾਣੀ ਆ ਉਹ ਪਹਿਲਾਂ ਹੀ ਨੰਗੀ ਹੋਈ ਆ, ਤੇ ਬਹੁਤ ਸਾਰੇ ਸੱਜਣ ਜਿਹੜੇ ਨੇ ਉਹ ਇਸ ਗੱਲੋਂ ਚਤੰਨ ਵੀ ਨੇ। ਪਰ ਕੱਲੀ ਗੱਲ ਕੈਨੇਡਾ ਜਾਂ ਅਮਰੀਕਾ ਤੱਕ ਨਹੀਂ ਰਹੀ। ਇਹ ਗੱਲ ਚੇਤੇ ਰੱਖੋ ਕਿ ਹੁਣ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਗੁੰਡੇ ਬਦਮਾਸ਼ ਨੂੰ ਵਰਤ ਕੇ ਇਹ ਕਰਤੂਤ ਜਿਹੜੀ ਆ ਭਾਰਤੀ ਏਜੰਸੀਆਂ ਕਰਵਾ ਸਕਦੀਆਂ ਨੇ। ਤੇ ਜਿਹੜੇ ਲੋਕਾਂ ਨੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਕਿਸੇ ਇਹੋ ਜਿਹੀ ਗਤੀਵਿਧੀ 'ਚ ਸ਼ਾਮਲ ਹੋਣਾ ਹੋਊਗਾ, ਉਹ ਪਹਿਲਾਂ ਲਾਜ਼ਮੀ ਆ ਕਿ ਉਹ ਪੰਜਾਬੀ ਜਾਂ ਸਿੱਖ ਪਿਛੋਕੜ ਵਾਲਾ ਮਾੜਾ ਬੰਦਾ, ਮਾੜੇ ਪਿਛੋਕੜ ਵਾਲਾ ਉੱਥੇ ਜਾ ਕੇ ਆਪਦਾ ਭਰੋਸਾ ਬਣਾਉਣ ਦੇ ਲਈ ਕਿ ਯਾਰ ਇਹ ਤਾਂ ਬੰਦਾ ਬੜਾ ਵਧੀਆ, ਇੱਥੇ ਪੰਥਕ ਖਾਲਿਸਤਾਨੀ ਸਰਗਰਮੀਆਂ ਦੇ ਵਿੱਚ ਉਹ ਕੁਝ ਵੀ ਕਰ ਸਕਦਾ। ਜਿਹੜੇ ਕੈਟ ਹੁੰਦੇ ਸੀ ਨਾ ਖਾੜਕੂ ਲਹਿਰ ਮੌਕੇ, ਉਹ ਪਹਿਲਾਂ ਵਿੱਚ ਵੜ ਕੇ ਭਰੋਸਾ ਜਿੱਤਣ ਲਈ ਖਾੜਕੂਆਂ ਦਾ ਆਪ ਵਾਰਦਾਤਾਂ ਮੂਹਰੇ ਹੋ ਕੇ ਕਰਦੇ ਸੀ, ਅਖੀਰ ਫਿਰ ਉਹ ਨੁਕਸਾਨ ਕਰਵਾ ਜਾਂਦੇ ਹੁੰਦੇ ਸੀ। ਇਵੇਂ ਹੀ ਜਿਹੜੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਪੰਥਕ ਸਰਗਰਮੀਆਂ ਚੱਲਦੀਆਂ ਨੇ, ਉਹਨਾਂ ਸਰਗਰਮੀਆਂ ਦੇ ਵਿੱਚ ਜਿਹੜੇ ਇੱਕਦਮ ਜ਼ਿਆਦਾ ਮੂਹਰੇ ਆ ਕੇ ਗੱਲਾਂ ਕਾਰਵਾਈਆਂ ਕਰਨ, ਉਹਨਾਂ ਬਾਰੇ ਪੂਰਨ ਤੌਰ ਦੇ ਉੱਤੇ ਸ਼ੱਕ ਕਰਨੀ ਬਣਦੀ ਆ। ਉਹਨਾਂ ਬਾਰੇ ਜਿਹੜਾ ਆਪਦੀ ਜਾਂਚ ਪੜਤਾਲ ਕਰਨੀ ਬਣਦੀ ਆ ਕਿ ਇਹ ਕਿਤੇ ਕੋਈ ਗੇਮ ਤਾਂ ਨਹੀਂ। ਇਹ ਨਹੀਂ ਕਿ ਅਸੀਂ ਸਾਰਿਆਂ ਨੂੰ ਜਿਹੜਾ ਮੰਨਦੇ ਆ ਵੀ ਉਹ ਗਲਤ ਆ, ਪਰ ਇਹ ਵੀ ਨਹੀਂ ਕਿ ਹਰੇਕ ਬੰਦੇ ਨੂੰ ਐਵੇਂ ਆਪਦਾ ਭੇਤ ਦਿੰਦੇ ਰਹੀਏ ਤੇ ਮੁੜ ਕੇ ਜਦੋਂ ਨੁਕਸਾਨ ਹੋ ਜੇ ਉਦੋਂ ਬਾਅਦ ਪਿੱਟਦੇ ਫਿਰੀਏ ਕਿ ਉਹ ਫਲਾਨਾ ਬੰਦਾ ਇੱਥੇ ਪਿਛਲੇ 3-4 ਮਹੀਨਿਆਂ ਤੋਂ ਸਾਡੇ 'ਚ ਵਿਚਰਦਾ ਰਿਹਾ ਤੇ ਮੁੜ ਕੇ ਆਹ ਕਾਰਵਾਈ ਕਰਕੇ ਆਓ ਗਿਆ, ਤੇ ਇਹਦੇ ਨਾਲ ਨਾਲੇ ਤਾਂ ਸਟੇਟ ਦਾ ਕੰਮ ਸੌਰ ਗਿਆ ਕਿ ਇੱਕ ਪੰਥਕ ਜਾਂ ਕੌਮੀ ਬੰਦਾ ਜਿਹੜਾ ਉਹਦਾ ਨੁਕਸਾਨ ਹੋ ਗਿਆ। ਦੂਜੇ ਪਾਸੇ ਲੋਕਾਂ ਦੇ ਵਿੱਚ ਇੱਥੇ ਇੰਡੀਅਨ ਮੀਡੀਆ ਨੇ ਤਾਂ ਜਦੀ ਦਹਾਈ ਚੱਕ ਦੇਣੀ ਆ ਵੀ ਜੀ ਇਹ ਕੋਈ ਇੰਡੀਅਨ ਏਜੰਸੀਆਂ ਨੇ ਕਤਲ ਨਹੀਂ ਕਰਵਾਏ ਜਾਂ ਇਹ ਗੱਲਾਂ ਝੂਠੀਆਂ ਨੇ, ਅਸਲ ਵਿੱਚ ਤਾਂ ਸਿੱਖਾਂ ਦੇ ਆਪਦੇ ਰੌਲੇ ਆ, ਗੁਰਦੁਆਰਿਆਂ ਦੇ ਆਪਦੇ ਹੀ ਮਸਲੇ ਆ, ਉਹਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਸੋ ਇਸ ਮੌਕੇ ਮੈਂ ਦੇਖ ਰਿਹਾ ਜਿਹੜਾ ਆਹ ਨਿਊਯਾਰਕ ਵਾਲੀ ਘਟਨਾ ਤਰਨਜੀਤ ਸਿੰਘ ਸੰਧੂ ਵਾਲੀ ਆ, ਇਹਦੇ ਵਿੱਚ ਵੀ ਬਹੁਤੇ ਥਾਵਾਂ ਦੇ ਉੱਤੇ ਉਹਨਾਂ ਨੇ ਹੁਣ ਸਿੱਖ ਚਿਹਰਿਆਂ ਨੂੰ ਮੂਹਰੇ ਲੈ ਆਂਦਾ। ਹੁਣ ਹਰ ਥਾਂ ਦੇ ਉੱਤੇ ਉਹਨਾਂ ਨੂੰ ਬਕਾਊ ਸਿੱਖਾਂ ਦੀ ਬਹੁਤ ਭਾਰੀ ਲੋੜ ਆ। ਅੱਡ-ਅੱਡ ਮੁਲਕਾਂ ਦੇ ਵਿੱਚ ਜਿਹੜੇ ਇੰਡੀਅਨ ਸਟੇਟ ਦੇ ਲਈ ਸਿੱਖ ਹਿੱਤਾਂ ਲਈ ਲੜਨ ਵਾਲਿਆਂ ਦੇ ਖਿਲਾਫ ਕੋਈ ਕਿਸੇ ਗੱਲ ਲਈ ਵਰਤੇ ਜਾ ਸਕਣ, ਚਾਹੇ ਉਹ ਕਿਸੇ ਵੀ ਪੋਸਟ ਲਈ ਆ ਜਾਂ ਉਹ ਕੈਟ ਟਾਊਟ ਦੇ ਰੂਪ ਦੇ ਵਿੱਚ ਜਾਂ ਕਿਸੇ ਗੁੰਡੇ ਬਦਮਾਸ਼ ਦੇ ਰੂਪ 'ਚ ਜਾਂ ਕਿਸੇ ਹੋਰ ਥਾਂ ਦੇ ਉੱਤੇ। ਮਤਲਬ ਕਿ ਇਸ ਵੇਲੇ ਅੰਨਾ ਜਿਹੜਾ ਹੈਗਾ ਪੈਸਾ ਉਹ ਵਹਾਇਆ ਜਾ ਰਿਹਾ ਹੋਣਾ। ਅੱਜ ਇਸ ਗੱਲ ਨੂੰ ਆਪਾਂ ਜੇ ਮੰਨ ਲਵਾਂਗੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਾਅਦ 'ਚ ਚਾਹੇ 5 ਜਾਂ 7 ਸਾਲਾਂ ਬਾਅਦ 10 ਸਾਲਾਂ ਬਾਅਦ ਇਹ ਅਹਿਸਾਸ ਹੋਵੇ ਕਿ ਚੰਗੇ ਰਹੇ ਉਦੋਂ ਆਪਾਂ ਇਸ ਗੱਲ ਤੇ ਚਰਚਾ ਕਰ ਲਈ ਤੇ ਆਪਾਂ ਗੱਲ ਨੂੰ ਸਮਝਣ ਦੇ ਵਿੱਚ ਕਾਮਯਾਬ ਰਹੇ ਕਿ ਕਿਵੇਂ ਸਟੇਟ ਕੰਮ ਕਰਦੀ ਹੈ। ਇਹ ਗੱਲ ਇਹ ਚੰਗੀ ਤਰ੍ਹਾਂ ਆਪਾਂ ਨੂੰ ਆਪਦੇ ਦਿਲ ਦਿਮਾਗ 'ਚ ਬਿਠਾ ਲੈਣੀ ਚਾਹੀਦੀ ਆ ਕਿ ਆਪ ਦਾ ਖਹਿੜਾ ਛੁਡਾਉਣ ਦੇ ਲਈ, ਦੁਨੀਆ ਦੇ ਵਿੱਚ ਜਿਹੜੀ ਬਦਨਾਮੀ ਹੋ ਰਹੀ ਆ ਉਹਦੇ ਤੋਂ ਬਚਣ ਦੇ ਲਈ ਭਾਰਤੀ ਨੈਟਵਰਕ ਨੇ ਕੋਈ ਨਾ ਕੋਈ ਇਹੋ ਜਿਹਾ ਚੰਦ ਜ਼ਰੂਰ ਚਾੜਨਾ ਜਿਹਦੇ ਨਾਲ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾਵੇ। ਤੇ ਇੱਥੇ ਫਿਰ ਜਿਹੜੇ ਹੈਗੇ ਆ ਮੀਡੀਆ, ਗੋਦੀ ਮੀਡੀਆ ਵਾਲੇ, ਹੈਰਾਨੀ ਦੀ ਗੱਲ ਇਹ ਆ ਕਿ ਜਿੱਦਣ ਕੈਨੇਡਾ ਵਾਲੀ ਗੱਲ ਹੋਈ ਸੀ ਬੁੜਕ ਕੇ ਪੈਂਦੇ ਸੀ, ਹੁਣ ਇਹਨਾਂ ਦੇ ਬੁੱਲ ਤੋਂ ਬੁੱਲ ਨਹੀਂ ਚੱਕਿਆ ਜਾ ਰਿਹਾ ਕਿ ਅਮਰੀਕਾ ਨੇ ਕਿਹਾ ਕਿ ਐਡਵੋਕੇਟ ਪੰਨੂ ਟਾਰਗੇਟ ਕੀਤਾ ਜਾ ਰਿਹਾ ਸੀ। ਤੇ ਆਹ ਜਿਹੜੀ ਘਟਨਾ ਆ ਇਹ ਏਡੀ ਵੱਡੀ ਹੈ ਵੀ ਨਹੀਂ ਹੈਗੀ। ਜਿੰਨਾ ਕੋਈ ਵੀਡੀਓ ਸਾਡੇ ਸਾਹਮਣੇ ਆਇਆ ਉਹਦੇ ਵਿੱਚ ਜੇ 4 ਸਿੱਖ ਨੌਜਵਾਨਾਂ ਨੇ ਇੰਡੀਅਨ ਨੈਟਵਰਕ ਦਾ, ਭਾਰਤੀ ਸਟੇਟ ਦਾ ਨੁਮਾਇੰਦਾ ਹੋਣ ਦੇ ਨਾਤੇ
ਰਾਜਦੂਤ ਨੂੰ ਇਹ ਗੱਲ ਪੁੱਛ ਹੀ ਲਈ ਕਿ ਭਾਈ ਤੁਸੀਂ ਸਾਡੇ ਜਿਹੜਾ ਨਿੱਜਰ ਦਾ ਕਤਲ ਕਰਵਾਇਆ ਤੇ ਸਾਡੇ ਪੰਨੂ ਸਾਹਿਬ ਨੂੰ ਤੁਸੀਂ ਟਾਰਗੇਟ ਕਰਦੇ ਫਿਰਦੇ ਹੋ, ਤਾਂ ਇਹ ਕਿੱਡੀ ਕੁ ਗੱਲ ਆ। ਜੇ ਸਿੱਖ ਨੌਜਵਾਨਾਂ ਨੇ ਇਹ ਗੱਲ ਪੁੱਛ ਲਈ ਤਾਂ ਇਹਦੇ ਵਿੱਚ ਕੀ ਬੰਬ ਡਿੱਗ ਪਿਆ ਜੀ। ਪਰ ਇਸ ਤਰਨਜੋਤ ਸਿੰਘ ਸੰਧੂ ਨੂੰ ਤਾਂ ਉੱਥੇ ਮਤਲਬ ਉਹ ਜਿਵੇਂ ਕਹਿੰਦੇ ਨੇ ਕਿ ਵੀ ਮੌਕਾ ਚਾਹੀਦਾ ਸੀ, ਜਿਹਦੇ ਨਾਲ ਇਹ ਖਬਰ ਬਣੇ ਕਿ ਦੇਖੋ ਜੀ ਖਾਲਿਸਤਾਨੀ ਤਾਂ ਅਮਰੀਕਾ ਦੇ ਵਿੱਚ। ਫਿਰ ਉਹ ਇੱਥੇ ਪਿੱਟਦੇ ਨੇ ਵੀ ਜਿਹੜਾ ਅਮਰੀਕਾ ਸਾਨੂੰ ਕਹਿੰਦਾ ਕਿ ਤੁਸੀਂ ਪੰਨੂ ਨੂੰ ਮਾਰਨ ਨੂੰ ਫਿਰਦੇ ਆ, ਉਹ ਤਾਂ ਜੀ ਉੱਥੇ ਖਾਲਿਸਤਾਨੀਆਂ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਆ। ਕੈਨੇਡਾ ਦੇ ਵਿੱਚ ਵੀ ਉਹ ਤਾਂ ਜੀ ਆਏ ਆ ਉਹ ਆ। ਹਾਲਾਂਕਿ ਇੰਡੀਅਨ ਸਟੇਟ ਸਿਸਟਮ ਨੇ ਪਿਛਲੇ 10-15 ਸਾਲਾਂ ਦੇ ਵਿੱਚ ਜਦੋਂ ਵੀ ਇਹਨਾਂ ਮੁਲਕਾਂ ਨੂੰ ਕਿਹਾ ਕਿ ਜੀ ਤੁਸੀਂ ਆਪਦੇ ਮੁਲਕ ਦੇ ਵਿੱਚ ਪੰਥਕ ਜਾਂ ਖਾਲਿਸਤਾਨੀ ਸਰਗਰਮੀਆਂ ਜਿਹੜੀਆਂ ਨੇ, ਅਸਲ ਵਿੱਚ ਤਾਂ ਉਹ ਸਰਗਰਮੀਆਂ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਹੋ ਰਿਹਾ ਜਾਂ ਹੋਇਆ ਉਹਦੇ ਬਾਰੇ ਹੁੰਦੀਆਂ। ਉਹਨਾਂ ਮੁਲਕਾਂ 'ਚ ਜਿਹੜਾ ਸਿੱਖਾਂ ਦਾ ਇੰਨਾ ਵੱਡਾ ਪਰਸੀਕਿਊਸ਼ਨ ਹੋਇਆ, ਉਹ ਉਸ ਜ਼ੁਲਮ ਦੀ ਦਾਸਤਾਨ ਜਿਹੜੀ ਆ ਉਹ ਸੁਣਾਉਣ ਤੋਂ ਇੰਡੀਅਨ ਸਿਸਟਮ ਨੂੰ ਬੜੀ ਤਕਲੀਫ ਆ। ਸੋ ਇਹ ਬਾਰ-ਬਾਰ ਇਹ ਗੱਲ ਉਠਾਉਂਦੇ ਰਹੇ ਜੀ, ਇਹ ਕਿਉਂ ਕਹਿੰਦੇ ਜੀ ਟੈਰੋਰਿਸਟ ਨੇ। ਮਤਲਬ ਜਿਹੜਾ ਬੰਦਾ ਇੰਡੀਅਨ ਸਟੇਟ ਸਿਸਟਮ ਦਾ ਗੰਦਾ ਚਿਹਰਾ ਬੇਨਕਾਬ ਕਰਦਾ ਉਹ ਟੈਰੋਰਿਸਟ ਆ। ਹੱਦ ਹੋਈ ਪਈ ਆ। ਤੇ ਇਸ ਗੱਲ ਦੇ ਲਈ ਇਸ ਮੌਕੇ ਭਾਰਤੀ ਸਟੇਟ ਸਿਸਟਮ ਨੇ ਜਿਹੜਾ ਚਿਹਰਾ ਮੂਹਰੇ ਕੀਤਾ ਹੋਇਆ ਉਹ ਸਿੱਖ ਸਰੂਪ ਵਾਲਾ ਚਿਹਰਾ ਚਾਹੀਦਾ ਹਰ ਥਾਂ ਦੇ ਉੱਤੇ, ਜਿਵੇਂ ਆ ਤਰਨਜੋਤ ਸਿੰਘ ਸੰਧੂ ਕੀਤਾ। ਇਹੋ ਜਿਹੇ ਕਈ ਹੋਰ ਜਮੂਰੇ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਰੌਲਾ ਰੱਪਾ ਪਾਉਣਗੇ ਕਿ ਜੀ ਮੈਨੂੰ ਖਾਲਿਸਤਾਨੀਆਂ ਨੇ ਕੁੱਟਤਾ, ਮੈਨੂੰ ਖਾਲਿਸਤਾਨੀ ਪੱਗ ਲਾਤੀ, ਮੇਰਾ ਭਰਾ ਕਰਤਾ, ਜੇ ਕਰਤਾ। ਇਸ ਗੱਲ ਤੋਂ ਸਾਨੂੰ ਪੂਰਨ ਤੌਰ ਤੇ ਸੁਚੇਤ ਹੋਣਾ ਚਾਹੀਦਾ, ਕਿਉਂਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਜਿਹੜਾ ਵਕਾਰ ਵੱਧ ਰਿਹਾ, ਜਿਸ ਤਰੀਕੇ ਨਾਲ ਸਿੱਖਾਂ ਦੇ ਹੱਕ ਦੇ ਵਿੱਚ ਹਰੇਕ ਕੌਮ, ਮੁਲਕ, ਧਰਮ ਦੇ ਲੋਕ ਜਿਹੜੇ ਆ ਦਿਨੋਂ ਦਿਨ ਆ ਰਹੇ ਨੇ, ਜਿਸ ਤਰੀਕੇ ਨਾਲ ਹਰ ਇੱਕ ਬੰਦਾ ਇਹ ਕਹਿਣ ਲੱਗ ਪਿਆ ਉਹ ਕੱਲਾ ਅੱਡ-ਅੱਡ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ ਆ, ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਵੇਂ ਦੂਜੇ ਸੂਬਿਆਂ ਦੇ ਲੋਕ ਕਹਿੰਦੇ ਸੀ ਕਿ ਭਾਈ ਜੇ ਖਾਲਿਸਤਾਨ ਬਣਨਾ ਹੀ ਆ ਫਿਰ ਸਾਰੇ ਭਾਰਤ ਵਿੱਚ ਖਾਲਿਸਤਾਨ ਹੋਣਾ ਚਾਹੀਦਾ। ਇਸ ਖਾਲਿਸਤਾਨੀ ਵਿਚਾਰ ਨੂੰ ਜਿਸ ਤਰੀਕੇ ਨਾਲ ਪ੍ਰਵਾਨਗੀ ਵੱਧ ਰਹੀ ਆ ਉਹਦੀ ਬੜੀ ਭਾਰੀ ਤਕਲੀਫ ਆ ਇੰਡੀਅਨ ਸਿਸਟਮ। ਇਹ ਤਾਂ ਇਹ ਬਣਾਉਣ ਨੂੰ ਫਿਰਦੇ ਆ ਵੀ ਅਸੀਂ 2024 ਦੀਆਂ ਚੋਣਾਂ ਮੌਕੇ ਫੜਾ ਮਾਰਨੀਆਂ ਨੇ ਕਿ ਅਸੀਂ ਖਾਲਿਸਤਾਨ ਦੀ ਸਾਰੀ ਲਹਿਰ ਦਾ ਭੋਗ ਪਾ ਦਿੱਤਾ ਹੈ। ਦੂਜੇ ਪਾਸੇ ਹਰ ਗੱਲ ਉਦੋਂ ਉਲਟ ਭੁਗਤ ਰਹੀ ਆ ਤੇ ਦੁਨੀਆ ਦੇ ਵਿੱਚ ਖਾਲਿਸਤਾਨ ਦੀ ਹਮਾਇਤ ਵਧਣ ਦੇ ਨਾਲ ਨਾਲ ਭਾਰਤੀ ਖਿੱਤੇ ਦੇ ਵਿੱਚ ਵੀ ਹਮਾਇਤ ਵੱਧ ਰਹੀ। ਹੁਣ ਆ ਕਿਸਾਨ ਸੰਘਰਸ਼ ਫੇਰ ਜ਼ੋਰ ਫੜਨ ਲੱਗਿਆ। ਜਲੰਧਰ ਵਾਲੇ ਘਟਨਾਕ੍ਰਮ ਤੋਂ ਬਾਅਦ ਹੁਣ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਜਿਹੜੇ ਨੇ ਉਹ ਤੋਂ ਮੁਖਾਰਾ ਪਾ ਰਹੇ ਨੇ। ਕਿਸਾਨੀ ਨਾਲ ਜੁੜੇ ਹੋਏ ਮੁੱਦੇ, ਖਾਸ ਤੌਰ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਰੱਦ ਕੀਤੇ ਸੀ, ਉਦੋਂ ਜਿਹੜੀਆਂ ਗੱਲਾਂ ਮੰਨੀਆਂ ਸੀ ਉਹ ਵੀ ਸਾਰੀਆਂ ਇਹਨਾਂ ਨੇ ਨਹੀਂ ਸਿਰੇ ਚਾੜੀਆਂ ਔਰ ਕਹਿ ਕੇ ਮੁੱਕਰਨਾ ਆਮ ਗੱਲ ਆ। ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ, ਉਸ ਮੌਕੇ ਨੋਟੀਫਿਕੇਸ਼ਨ ਜਾਰੀ ਕਰਤਾ, ਇਉਂ ਲੱਗਣ ਲੱਗਦਾ ਵੀ ਕੱਲ ਪਰਸੋਂ ਨੂੰ ਸਾਰੇ ਜਿਹੜਾ ਤੇ ਨਜ਼ਰਬੰਦ ਸਿੰਘ ਆ ਜਿਹੜੇ ਉਹ ਘਰਾਂ ਨੂੰ ਆ ਜਾਣੇ। ਪਰ ਉਹ ਗੱਲ ਲਮਕਾਈ ਬੈਠੇ ਆ। ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਾਮਲਾ ਤਾਂ ਸਭ ਤੋਂ ਵੱਧ ਇਸ ਗੱਲ ਦੇ ਵਿੱਚ ਉਲਝਿਆ ਹੋਇਆ। ਸੋ ਕਹਿ ਕੇ ਮੁੱਕਰਨਾ, ਉਵੇਂ ਹੀ ਇਹ ਕਿਸਾਨ ਸੰਘਰਸ਼ ਵਾਲੇ ਮਸਲੇ ਦੇ ਉੱਤੋਂ ਜਿਹੜਾ ਸੀ ਉਦੋਂ ਜ਼ਰੂਰ ਪਿੱਛੇ ਹਟੇ। ਔਰ ਉਹਦੇ ਬਾਰੇ ਅੱਜ ਇੱਕ ਅਮਰੀਕਾ ਤੋਂ ਉਦੋਂ ਚਰਨਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ, ਉਹ ਉਦੋਂ ਇੱਥੇ ਜਦੋਂ ਉਤਰੇ ਭਾਰਤ ਵਿੱਚ ਦਿੱਲੀ ਏਅਰਪੋਰਟ ਤੇ, ਉਹਨਾਂ ਨੂੰ ਇਹਨਾਂ ਨੇ ਉੱਤਰ ਨਹੀਂ ਦਿੱਤਾ ਭਾਰਤ ਵਿੱਚ। ਕਹਿੰਦੇ ਜੀ ਮਤਲਬ ਕਿ ਤੁਸੀਂ ਉੱਥੇ ਲੰਗਰ ਲਈ ਸਪੋਰਟ ਕਰਦੇ ਹੋ ਤੇ ਤੁਸੀਂ ਜਾਂ ਤਾਂ ਕਿਸਾਨ ਸੰਘਰਸ਼ ਜਿਹੜਾ ਹੈਗਾ ਉਹ ਲੀਡਰਾਂ ਨੂੰ ਕਹੋ ਵੀ ਖਤਮ ਕਰਨ, ਜਾਂ ਤੁਸੀਂ ਲੰਗਰ ਬੰਦ ਕਰਾਓ। ਉਹ ਇਸ ਗੱਲ ਨੂੰ ਨਹੀਂ ਮੰਨੇ ਤੇ ਉਹਨਾਂ ਨੂੰ ਵਾਪਸ ਭੇਜਤਾ ਸੀ ਉਦੋਂ। ਤੇ ਉਹ ਜਦੋਂ ਅੱਜ ਉਹਨਾਂ ਦੀ ਇੱਕ ਜਿਹੜਾ ਬਲਜੀਤ ਬੱਲੀ ਤਿਰਛੀ ਨਜ਼ਰ ਕਰਦੇ ਹੁੰਦੇ ਸੀ, ਹੁਣ ਉਹ babushai.com ਕਰਦਾ ਹੈ, ਉਹਨੇ ਇਸ ਮਸਲੇ ਦੇ ਉੱਤੇ ਇੱਕ ਇੰਟਰਵਿਊ ਕਲਿੱਪ ਸਾਡੇ ਨਜ਼ਰ ਪਿਆ ਜਿਹਦੇ ਵਿੱਚ ਉਹ ਇਹੀ ਗੱਲ ਕਹਿ ਰਿਹਾ ਹੈਗਾ ਕਿ ਮੈਨੂੰ ਤਾਂ ਜੀ ਬਾਅਦ ਵਿੱਚ, ਫਿਰ ਉਦੋਂ ਮੈਂ ਚਲੇ ਗਿਆ, ਪਰ ਬਾਅਦ ਵਿੱਚ ਜਦੋਂ ਅੱਡ-ਅੱਡ ਫੰਕਸ਼ਨ ਵਗੈਰਾ ਹੋਏ ਮੈਨੂੰ ਬਾਰ-ਬਾਰ ਸੱਦ ਕੇ ਮਾਣ ਸਤਿਕਾਰ ਦਿੱਤਾ ਤੇ ਮੋਦੀ ਸਾਹਿਬ ਨੇ ਬੜਾ ਮਤਲਬ ਮੈਨੂੰ। ਅਸਲ ਵਿੱਚ ਗੱਲ ਕੀ ਆ ਕਿ ਉਦੋਂ ਕਿਸਾਨ ਸੰਘਰਸ਼ ਮੌਕੇ ਜਿੰਨੇ ਇੱਥੇ ਅੱਡ-ਅੱਡ ਜਿਹੜੇ ਮਹਿਕਮੇ ਸੀ, ਸਰਕਾਰੀ ਮਹਿਕਮੇ, ਉਹਦੇ ਵਿੱਚ ਕੰਮ ਕਰਦੇ ਲੋਕਾਂ ਨੇ ਇਹ ਦੇਖ ਕੇ ਕਿ ਜੀ ਇਹ ਤਾਂ ਵਾਕਿਆ ਹੀ
ਸਾਡੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਲਈ ਤਤਪਰ ਹੋਏ ਫਿਰਦੇ ਆ। ਉਹਨਾਂ ਨੇ ਉਸ ਮੌਕੇ ਇਹੋ ਜਿਹੀਆਂ ਰਿਪੋਰਟਾਂ ਬਣਾ ਕੇ ਦਿੱਤੀਆਂ ਕਿ ਜੇਕਰ ਕਿਸਾਨ ਸੰਘਰਸ਼ ਅਸਫਲ ਹੋ ਗਿਆ, ਜੇਕਰ ਇਸ ਮੋਰਚੇ ਨੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਤੀ ਵੀ ਕੋਈ ਸੁਣਵਾਈ ਨਹੀਂ, ਤਾਂ ਫਿਰ ਪੰਜਾਬ ਦੇ ਵਿੱਚ ਖਾਲਿਸਤਾਨੀ ਖਾੜਕੂ ਲਹਿਰ ਨੂੰ ਦੁਬਾਰਾ ਬਲ ਮਿਲੇਗਾ ਤੇ ਬਹੁਤ ਖਰਾਬਾ ਹੋਏਗਾ, ਜਿਹਦੇ ਕਰਕੇ ਸਾਰੇ ਸੰਸਾਰ ਦੀ ਜਿਹੜੀ ਹਮਾਇਤ ਆ ਉਹ ਇਹਨਾਂ ਲੋਕਾਂ ਨੂੰ ਮਿਲੇਗੀ। ਤੋਂ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਫੈਸਲਾ ਕੀਤਾ ਜਾਵੇ। ਤੇ ਉਦੋਂ ਜਦੋਂ ਰਿਪੋਰਟਾਂ ਗਈਆਂ ਵੀ ਇਹ ਤਾਂ ਖਾਲਿਸਤਾਨੀ ਲਹਿਰ ਨੂੰ ਬਲ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਆ, ਤੇ ਉਸ ਡਰ ਦੇ ਵਿੱਚੋਂ ਮੋਦੀ ਸਾਹਿਬ ਭੱਜੇ ਵੀ ਇਹ ਤਾਂ ਸਿੱਖਾਂ ਨੂੰ, ਕਿਉਂਕਿ ਉਦੋਂ ਸੁਬਰਾਮਨੀਅਮ ਸਵਾਮੀ ਵੀ ਰੋਜ਼ ਪਿੱਟਦਾ ਸੀ ਕਿ ਤੁਸੀਂ ਇਹ ਜਿਹੜੇ ਹੈਗੇ ਆ ਵੱਡੇ ਵੱਡੇ ਸਰਮਾਏਦਾਰ ਘਰਾਣੇ, ਉਹਨਾਂ ਨੂੰ ਖੁਸ਼ ਕਰਦੇ ਕਰਦੇ ਪੰਜਾਬ ਨੂੰ ਹੱਥੋਂ ਕੱਢ ਲੈਣਾ। ਇਹ ਸਿੱਖ ਕੌਮ ਜਿਹੜੀ ਆ ਇਹਨੇ ਇੰਦਰਾ ਗਾਂਧੀ ਨਹੀਂ ਬਖਸ਼ੀ, ਤੁਸੀਂ ਆਪਦਾ ਖਿਆਲ ਕਰੋ। ਉਸ ਮੌਕੇ ਸੱਤਿਆਪਾਲ ਮਲਿਕ ਨੇ ਵੀ ਕਾਫੀ ਜ਼ਿਆਦਾ ਚੰਗੇ ਜਿਹੜੇ ਆ ਉਦੋਂ ਇੰਟਰਵਿਊ ਵਗੈਰਾ ਦਿੱਤੇ, ਤੇ ਉਹਨਾਂ ਸਾਰੇ ਗੱਲਾਂ ਦੇ ਮਾਹੌਲ ਦੇ ਵਿੱਚ ਮੋਦੀ ਨੂੰ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇੱਕਦਮ ਐਲਾਨ ਕਰਨਾ ਪਿਆ। ਤੇ ਉਸ ਗੱਲ ਤੋਂ ਬਾਅਦ ਵਿੱਚ ਫਿਰ ਪੂਰਾ 2 ਸਾਲ ਉਹਨਾਂ ਨੇ ਕੁਝ ਸਿੱਖ ਜਿਨ੍ਹਾਂ ਦਾ ਇਹ ਦਿਖਾ ਕੇ ਕਿ ਲਓ ਜੀ ਮੋਦੀ ਸਾਹਿਬ ਤਾਂ ਬੜੇ ਵਧੀਆ ਨੇ, ਜਿਵੇਂ ਜਿਹੜੀ ਜਿਸ ਬਿਜ਼ਨਸਮੈਨ ਨੂੰ ਇਹਨਾਂ ਨੇ ਉਦੋਂ ਇੱਥੇ ਵਾਪਸ ਭੇਜਿਆ ਸੀ ਅਮਰੀਕਾ ਤੋਂ, ਉਹ ਵੀ ਅੱਜ ਬਲਜੀਤ ਬੱਲੀ ਨਾਲ ਆਪਦੀ ਇੰਟਰਵਿਊ 'ਚ ਇਹੀ ਕਹਿ ਰਿਹਾ ਕਿ ਜੀ ਮੋਦੀ ਸਾਹਿਬ ਨੇ ਤਾਂ ਬਾਅਦ 'ਚ ਫਿਰ ਮੈਨੂੰ ਤਾਂ ਬੜਾ ਮਾਣ ਹੀ ਜਿੱਤ ਲਿਆ। ਕਿਉਂਕਿ ਇਹਨਾਂ ਲੋਕਾਂ ਨੂੰ ਅਸਲ ਗੱਲ ਤਾਂ ਸਮਝ ਨਹੀਂ ਆਈ, ਜਾਂ ਆ ਵੀ ਜਾਵੇ ਤਾਂ ਕਹਿਣ ਤੋਂ ਬਿਜ਼ਨਸਮੈਨ ਬੰਦੇ ਡਰ ਜਾਂਦੇ ਆ, ਜਗ ਜਾਂਦੇ ਆ। ਵੀ ਹਕੀਕਤ ਤਾਂ ਇਹ ਹੈਗੀ ਆ ਕਿ ਉਸ ਮੌਕੇ ਮੋਦੀ ਸਰਕਾਰ ਨੂੰ ਜਾਂ ਮੋਦੀ ਸਾਹਿਬ ਨੂੰ ਇਹ ਅਕਲ ਆ ਗਈ ਸੀ ਕਿ ਜੇਕਰ ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚ ਨਫ਼ਰਤ ਕੜੱਤਣ ਐਂ ਹੀ ਰਹੀ ਤਾਂ ਫਿਰ ਕੰਮ ਵਿਗੜੂਗਾ। ਸੋ ਉਹ ਇਹ ਵੀ ਚਾਹੁੰਦੇ ਆ ਵੀ ਸਿੱਖਾਂ ਦਾ ਅਸੀਂ ਪੰਥਕ ਜਾਂ ਖਾਲਿਸਤਾਨੀ ਲਹਿਰ ਜਿਹੜੀ ਆ ਉਹਦਾ ਭੋਗ ਪਾ ਲਈਏ। ਇਹ ਵੀ ਚਾਹੁੰਦੇ ਆ ਕਿ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਈਏ ਉਲਟੀ ਕਿ ਤਾਂ ਜੀ ਬਹੁਤ ਤੁਹਾਡਾ ਭਲਾ ਕੀਤਾ, ਤੁਹਾਡੇ ਲਈ ਚੰਗੀ ਗੱਲ ਕੀਤੀ ਹੈ। ਪਰ ਇੰਜ ਹੋਣਾ ਨਾਮੁਮਕਿਨ। ਜੋ ਕੁਝ ਇੰਡੀਅਨ ਸਟੇਟ ਸਿਸਟਮ ਨੇ 1947 ਤੋਂ ਹੁਣ ਤੱਕ ਸਿੱਖਾਂ ਨਾਲ ਕੀਤਾ, ਜਿਸ ਤਰੀਕੇ ਨਾਲ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਇਸ ਵੇਲੇ ਬਿਲਕੁਲ ਨਿਰਾਸ਼ ਆ, ਉਦਾਸ ਆ, ਮਾਯੂਸ ਆ, ਡਿਪਰੈਸਡ ਵਾ, ਇਹ ਸਾਰੇ ਵਰਤਾਰੇ ਦੇ ਕਰਕੇ ਹੁਣ ਇੰਡੀਆ ਅਤੇ ਸਿੱਖਾਂ ਦੇ ਵਿਚਾਲੇ ਕੋਈ ਉਹੋ ਜਿਹਾ ਦਿਨ ਨਹੀਂ ਆ ਸਕਦਾ ਜਦੋਂ ਸਭ ਅੱਛਾ ਕਿਹਾ ਜਾ ਸਕੇ। ਹੁਣ ਇਹ ਗੱਲ ਚੰਗੀ ਤਰ੍ਹਾਂ ਸਾਡੇ ਹਰ ਇੱਕ ਦੇ ਦਿਲ ਦਿਮਾਗ ਵਿੱਚ ਵਸ ਜਾਣੀ ਚਾਹੀਦੀ ਆ ਕਿ ਸਮਾਂ ਵੱਧ ਘੱਟ ਲੱਗ ਸਕਦਾ, ਉਤਰਾ ਚੜਾ ਬਰੇ ਆ ਸਕਦੇ ਆ, ਪਰ ਜਿਹੜਾ ਕੌਮ ਨੇ ਨਿਸ਼ਾਨਾ, ਜਿਹੜਾ ਜੂਨ 84 ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨੇ ਮਿਥਿਆ ਖਾਲਿਸਤਾਨ ਦਾ ਨਿਸ਼ਾਨਾ, ਉਹ ਹੁਣ ਸਦਾ ਲਈ ਜਿਹੜਾ ਹੈਗਾ ਕੌਮ ਦਾ ਨਿਸ਼ਾਨਾ ਉਹੀ ਰਹੇਗਾ। ਬਾਰ-ਬਾਰ ਨਾ ਬਦਲੇ ਜਾਣ ਨਿਸ਼ਾਨੇ ਕੌਮਾਂ ਦੇ। ਹਾਂ, ਇਸ ਅੰਦਰਲੀ ਬਗਾਵਤ ਨੂੰ, ਅੰਦਰਲੇ ਰੋਸ ਨੂੰ ਜ਼ਾਹਿਰ ਕਰਨ ਦੇ ਲਈ ਢੰਗ ਤਰੀਕੇ, ਮੌਕੇ ਜਿਹੜੇ ਆ ਉਹ ਜ਼ਰੂਰ ਬਦਲੇ ਜਾ ਸਕਦੇ ਆ। ਜਿਵੇਂ ਹੁਣ ਕਿਸਾਨ ਸੰਘਰਸ਼ ਹੈ, ਬੇਸ਼ੱਕ ਉੱਥੇ ਜਿਵੇਂ ਅੱਜ ਇੱਕ ਘਟਨਾ ਵਾਪਰੀ ਆ ਵੀ ਭਾਈ ਜਗਤਾਰ ਸਿੰਘ ਹਵਾਰੇ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਉੱਥੇ ਜਦੋਂ ਗਏ ਤਾਂ ਜਿਹੜੇ ਕਾਮਰੇਡ ਪੱਖੀ ਧਿਰਾਂ ਨੇ ਉਹਨਾਂ ਨੂੰ ਉੱਥੇ ਜਿਵੇਂ ਉੱਥੇ ਕਰ ਦਿੰਦੇ ਸੀ ਕਿਸਾਨ ਸੰਘਰਸ਼ ਮੌਕੇ ਦਿੱਲੀ 'ਚ, ਅੱਜ ਚੰਡੀਗੜ੍ਹ ਮੋਹਾਲੀ ਵਾਲੇ ਪਾਸੇ ਵੀ ਉਹਨਾਂ ਨੂੰ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਸਟੇਜ ਤੇ ਨਹੀਂ ਬਰਦਾਸ਼ਤ ਕਰ ਸਕਦੇ। ਕਾਫੀ ਉਹ ਖਲਾਰਾ ਜਿਹਾ ਪਿਆ ਹੋਇਆ। ਭਾਵੇਂ ਏਦਾਂ ਦੇ ਵੀ ਚੱਕਰ ਵੀ ਕਈ ਚੱਲਣੇ ਆ, ਪਰ ਹਕੀਕਤ ਸੱਚਾਈ ਇਹੀ ਆ ਕਿ ਪੰਜਾਬ ਦੀ ਜਿਹੜੀ ਅੰਦਰਲੀ ਜਿਹੜੀ ਗੁੱਸੇ ਵਾਲੀ, ਤਲਖੀ ਵਾਲੀ, ਰੋਸ ਵਾਲੀ ਜਿਹੜੀ ਸਾਰੀ ਬਿਰਤੀ ਆ ਉਹਨੂੰ ਜ਼ਾਹਿਰ ਕਰਨ ਦੇ ਲਈ ਇਹੋ ਜਿਹੇ ਮੌਕੇ, ਤਾਂਹੀਓ ਤਾਂ ਨਿੱਕੀ ਜਿਹੀ ਗੱਲ ਹੁੰਦੀ ਆ ਉਹਨੂੰ ਮੁਕੰਮਲ ਪੰਜਾਬ ਦੀ ਹਮਾਇਤ ਜਿਹੜੀ ਆ ਇੱਕ ਦਿਨ, ਇੱਕ ਸਕਿੰਟ 'ਚ ਮਿਲ ਜਾਂਦੀ ਆ। ਜਿਹੜੀ ਵੀ ਗੱਲ ਇੰਡੀਅਨ ਸਟੇਟ ਸਿਸਟਮ ਦੇ ਖਿਲਾਫ ਆ ਵੀ ਉਹਦੇ ਉੱਤੇ ਸਾਰਾ ਪੰਜਾਬ ਸਕਿੰਟ 'ਚ ਇਕੱਠਾ ਹੋ ਜਾਂਦਾ। ਸੋ ਜਿਹੜੇ ਮਸਲਿਆਂ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਇਹ ਮੋਰਚੇ ਲੱਗ ਰਹੇ ਨੇ, ਮੋਰਚੇ ਲਾਉਣ ਵਾਲੇ ਬੇਸ਼ੱਕ ਛੋਟੀਆਂ ਮੋਟੀਆਂ ਗੱਲਾਂ ਕਰਕੇ ਬਰਚਾ ਲੈ ਜਾਣ, ਮੋਰਚਾ ਪਿੱਛੇ ਕਰ ਲੈਣ, ਪਰ ਪੰਜਾਬ ਦੇ ਲੋਕਾਂ ਦੇ ਅੰਦਰਲਾ ਜਿਹੜਾ ਇਹ ਰੋਸ ਆ ਦਿੱਲੀ ਨਾਲ, ਹਕੂਮਤ ਨਾਲ, ਉਹ ਕਦੇ ਵੀ ਮੁੱਕਣਾ ਨਹੀਂ।
ਤੇ ਇਸ ਮਾਹੌਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਅਫਸਰਸ਼ਾਹੀ ਦੇ ਵਿੱਚ IAS IPS ਜਾਂ ਹੋਰ ਜਿਹੜੇ ਮਹਿਕਮੇ ਆ ਧੜਾ ਧੜ ਦੂਜੇ ਸੂਬਿਆਂ ਦੇ ਲੋਕ ਹੁਣ ਤਾਂ ਟੋਪੀਆਂ ਵਾਲੇ ਹੀ ਅਫਸਰ ਦਿਖਦੇ ਆ ਚਾਰੇ ਪਾਸੇ ਪੁਲਿਸ ਦੇ ਵੀ, ਤੇ ਉਹ ਹਿੰਦੀ ਦਾ ਬੋਲਬਾਲਾ ਹੋ ਰਿਹਾ। ਇੱਕ ਪਾਸੇ ਜਿਹੜਾ ਤਾਮਿਲਨਾਡੂ ਜਾਂ ਮਹਾਰਾਸ਼ਟਰ ਦੇ ਵਿੱਚ ਠੋਕ ਵਜਾ ਕੇ ਕਿਹਾ ਜਾ ਰਿਹਾ ਕਿ ਇੱਥੇ ਕੋਈ ਹੋਰ ਬੋਲੀ ਨਹੀਂ ਚੱਲੂਗੀ, ਮਹਾਰਾਸ਼ਟਰ ਦੇ ਵਿੱਚ ਮਰਾਠੀ, ਤਾਮਿਲਨਾਡੂ ਵਿੱਚ ਤਮਿਲ, ਹਰ ਪਾਸੇ ਇਹ ਰੌਲਾ ਇਸ ਵੇਲੇ ਪੂਰਾ ਸਿਖਰਾਂ ਤੇ। ਪਰ ਪੰਜਾਬ ਦੇ ਵਿੱਚ ਹਿੰਦੀ ਬੋਲਣ ਵਾਲਿਆਂ ਦਾ ਬੋਲਬਾਲਾ ਕਰਵਾਇਆ ਜਾ ਰਿਹਾ। ਇਸ ਗੱਲ ਦੇ ਉੱਤੇ ਜਾਂ ਹੋਰ ਬਹੁਤ ਸਾਰੇ ਸੰਵੇਦਨਸ਼ੀਲ ਮਸਲਿਆਂ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਆਏ ਦਿਨ ਕੋਈ ਨਾ ਕੋਈ ਪਿੱਟ ਸਿਆਪਾ ਜਿਹੜਾ ਉਹ ਪਿਆ ਰਹਿੰਦਾ। ਤੇ ਇੱਥੇ ਤਾਂ ਹਾਲਾਤ ਇਹ ਬਣੇ ਹੋਏ ਨੇ ਕਿ ਜਿਹੜਾ ਪੰਜਾਬ ਅਲਕਲੀਜ਼ ਤੇ ਕੈਮੀਕਲਸ ਲਿਮਟਿਡ PACL ਦੇ ਬਾਰੇ ਇੱਕ ਚਰਚਾ ਛਿੜੀ ਹੋਈ ਹੈ ਵੀ ਉਹਦਾ ਨਿੱਜੀਕਰਨ ਕੀਤਾ ਗਿਆ। ਇਹ ਪੰਜਾਬ ਸਰਕਾਰ ਦਾ ਅਦਾਰਾ ਸੀ PACL। ਉਹਦੇ ਵਿੱਚ ਕਮਾਲ ਇਹ ਕੀਤਾ ਗਿਆ ਬਈ ਇੱਕ ਅਫਸਰ ਨੇ ਜਿਹੜਾ ਪੰਜਾਬ ਸਰਕਾਰ ਦਾ ਸੀਨੀਅਰ ਸਕੱਤਰ ਵਗੈਰਾ ਕੁਝ ਹੈ, ਉਹਨੇ ਆਪਦੇ ਸਹੁਰੇ ਨੂੰ ਹੀ ਇਹ ਸਾਰਾ ਕੁਝ ਵੇਚ ਕੇ ਗੋਲ ਗੱਪਾ ਜਿਹਾ ਕਰਕੇ ਉਹਨੂੰ ਮਾਲਕ ਬਣਾਤਾ। ਤੇ ਉਹਦੇ ਵਿੱਚ ਜਿਹੜਾ ਮੈਨੇਜਰ ਸੀ ਉਹ ਮਾਲਕ ਬਣ ਗਿਆ ਤੇ MD ਜਿਹੜਾ ਹੈਗਾ ਉਹ ਸਹੁਰਾ ਬਣ ਗਿਆ ਕੰਪਨੀ ਦਾ। ਤੇ ਜਦੋਂ ਤਾਂ ਇਹ ਕੰਪਨੀ ਪੰਜਾਬ ਸਰਕਾਰ ਦੀ ਸਾਂਝੀ ਮਲਕੀਅਤ ਸੀ ਉਦੋਂ ਇਹ ਬੜੀ ਚੰਗੀ ਭਲੀ ਚੱਲਦੀ ਸੀ, ਇਹਨੂੰ ਵੇਚਣ ਦਾ ਕੋਈ ਮਤਲਬ ਨਹੀਂ ਸੀ ਬਣਦਾ। ਪਰ ਇਹਦੇ 100% ਸ਼ੇਅਰ ਜਿਹੜੇ ਨੇ ਉਹ ਨਜਾਇਜ਼ ਤੌਰ ਦੇ ਉੱਤੇ ਆਪਦੇ ਸਹੁਰੇ ਨੂੰ ਹੀ ਵੇਚ ਕੇ ਜਿਹੜਾ ਮੈਨੇਜਰ ਸੀ ਉਹਨੂੰ ਮਾਲਕ ਬਣਾ ਕੇ ਜੋ ਖੇਡ ਖੇਡੀ ਗਈ ਆ, ਉਹ ਭਾਵੇਂ ਅਦਾਲਤਾਂ 'ਚ ਵੀ ਕੇਸ ਚਲੇ ਜਾਣਾ, ਪਰ ਅਗਲਿਆਂ ਨੇ ਪੰਜਾਬ ਨੂੰ ਲੁੱਟਣ ਦਾ ਔਰ ਇਹੀ ਕੰਮ ਜਿਹੜੇ ਸੀ ਪੰਜਾਬ ਦੇ ਪਹਿਲਾਂ ਵਾਲੇ ਸਿਆਸੀ ਆਗੂ ਕਰਦੇ ਰਹੇ। ਇਹ IAS IPS ਅਫਸਰ ਵੀ ਇਸ ਪਾਸੇ ਨੂੰ ਚਲੇ ਗਏ। ਬੀਤੇ ਕਈ ਪ੍ਰੋਗਰਾਮਾਂ ਦੇ ਵਿੱਚ ਜਦੋਂ ਮੈਂ ਇਹ ਗੱਲ ਆਖੀ ਹੈ ਕਿ ਜਿਹੜੇ ਆ ਕਿਹਾ ਜਾਂਦਾ ਕਿ ਜੀ ਆਪਾਂ ਆਪਦੇ ਨਿਆਣਿਆਂ ਨੂੰ IAS IPS ਬਣਾਓ, ਇਹ ਆਪਣਾ ਪੰਜਾਬ ਦਾ ਪੰਥ ਦਾ ਕੋਈ ਭਲਾ ਕਰਨਗੇ ਜੇ ਇਹ ਸਿਸਟਮ ਦੇ ਵਿੱਚ ਹੋਣਗੇ, ਤੇ ਮੈਂ ਹਮੇਸ਼ਾ ਹੀ ਕਿਹਾ ਵੀ ਮੈਨੂੰ ਤਾਂ ਕਦੇ ਕੋਈ ਨਹੀਂ ਲੱਭਿਆ, ਕੋਈ ਬਿਰਲਾ ਹੀ ਹੁੰਦਾ ਇੱਕ ਅੱਧਾ। ਤੇ ਆਹ ਦੇਖ ਲਓ ਭਾਈ ਹੁਣ ਅਫਸਰਾਂ ਦਾ ਨਿਕਲ ਰਿਹਾ ਹੈ ਸਾਰਾ ਜਗਾੜਮੈਂਟ। ਜਿੰਨੇ ਇਹ IAS IPS ਅਫਸਰ ਨੇ ਇਹਨਾਂ ਨੂੰ ਸਟੇਟ ਸਿਸਟਮ ਇਹ ਕਹਿੰਦਾ ਵੀ ਤੁਸੀਂ ਪੰਜਾਬ ਦੇ ਪੰਥ ਦੇ ਉਲਟ ਚੱਲਣ ਵਿੱਚ ਸਾਡੀ ਮਦਦ ਕਰੋ, ਸਿਸਟਮ ਨੂੰ ਸਿੱਖਾਂ ਦੀ ਬਰਬਾਦੀ ਲਈ ਵਰਤਣ ਦੇ ਵਿੱਚ ਸਾਡੀ ਮਦਦ ਕਰੋ ਤੇ ਜਿੰਨੇ ਮਰਜ਼ੀ ਨੋਟ ਛਾਪੀ ਚੱਲੋ। ਤੇ ਇਹ ਲੋਕ ਜਿਹੜੇ ਆਮ ਜੇ ਘਰਾਂ ਚੋਂ ਨਿਕਲੇ ਹੁੰਦੇ ਨੇ, ਨੌਕਰੀ ਤੋਂ ਰਿਟਾਇਰ ਹੋਣ ਤੱਕ ਅਰਬਾਂ ਖਰਬਾਂ ਪਤੀ, ਤੇ ਇਸ ਉਹ ਆਪਦੀ ਸਾਰੀ 40-50 ਸਾਲ ਦੀ ਨੌਕਰੀ ਦੌਰਾਨ ਪਤਾ ਨਹੀਂ ਕਿੰਨੇ ਕੁ ਘਰ ਤਬਾਹ ਕਰ ਦਿੰਦੇ ਨੇ ਤੇ ਬਾਅਦ ਵਿੱਚ ਆਪਦੇ ਨਿਆਣੇ ਨਿੱਕਿਆਂ ਨੂੰ ਅੱਡ-ਅੱਡ ਮੁਲਕਾਂ 'ਚ ਸੈੱਟ ਕਰ ਦਿੰਦੇ ਨੇ। ਜਿਹੜੇ ਆਮ ਸਾਡੇ ਗਰੀਬ ਘਰਾਂ ਦੇ ਬੱਚੇ ਆ ਉਹ ਕੈਨੇਡਾ ਅਮਰੀਕਾ ਜਾਂਦੇ ਫੇਰ ਚੰਗੇ ਲੱਗਦੇ ਆ ਵੀ ਚਲੋ ਰੋਜੀ ਰੋਟੀ ਦਾ ਸਵਾਲ ਆ, ਪਰ ਇਹ ਤਾਂ ਇੱਥੇ ਇਸ ਪੰਜਾਬ ਦੇ ਵਿੱਚ ਲੋਕਾਂ ਨੂੰ ਇੰਨਾ ਅੰਨਾ ਲੁੱਟਿਆ ਹੁੰਦਾ, ਇਹ ਕਦੋਂ ਤੁਰੇ ਫਿਰਦੇ ਆ। ਕਈ ਇਹੋ ਜਿਹੇ ਅਫਸਰ ਨੇ ਪੁਲਿਸ ਦੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਜ਼ਬਰ ਕਰ ਕਰਕੇ ਲੋਕਾਂ ਤੋਂ ਪੈਸੇ ਬਟੋਰ ਕੇ ਲੋਕਾਂ ਨੂੰ ਕੰਗਾਲ ਕਰ ਛੱਡਿਆ। ਉਹਨਾਂ ਨੂੰ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਜਾਣੀ ਕਿ ਜਿਵੇਂ ਕਹਿੰਦੇ ਵੀ ਲੁੱਟ ਹੀ ਲਿਆ, ਬਿਲਕੁਲ ਨੰਗ ਕਰਤੇ ਮਲੰਗ ਕਰਤੇ ਲੋਕ, ਤੇ ਅੱਜ ਉਹ ਆਪ ਅੱਡ-ਅੱਡ ਮੁਲਕਾਂ 'ਚ ਤੁਰੇ ਫਿਰਦੇ ਆ। ਸੋ ਇਹੋ ਜਿਹਾ ਇਸ ਮੁਲਕ ਦਾ ਹਾਲ ਚਾਲ ਆ। ਤੇ ਇੱਥੇ ਜੇ ਕੋਈ ਕਵੇ ਵੀ ਜੀ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਸਲਾ ਅਹਿਮ ਆ ਜਾਂ ਪੰਜਾਬੀ ਬੋਲੀ ਦਾ ਮਸਲਾ ਅਹਿਮ ਆ, ਇੱਥੇ ਸਾਰੇ ਮਸਲੇ ਅਹਿਮ ਨੇ, ਕਿਸਾਨਾਂ ਦਾ ਮਸਲਾ ਜਾਂ ਕੋਈ ਹੋਰ ਮਸਲਾ, ਪਰ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਮੁੱਖ ਗੱਲ ਆ ਉਹ ਹੈਗੀ ਆ ਕਿ ਪੰਜਾਬ ਨੂੰ ਨਿਸ਼ਾਨੇ ਉੱਤੇ ਲੈ ਕੇ ਇੱਕ ਬਸਤੀ ਵਾਂਗ ਲੁੱਟਿਆ ਜਾ ਰਿਹਾ। ਇੱਥੇ ਬਿਹਾਰ ਵਰਗਾ ਹਾਲ ਬਣਾਇਆ ਜਾ ਰਿਹਾ। ਆਏ ਦਿਨ ਕਤਲ ਹੋ ਰਹੇ ਨੇ, ਜਿਹਦਾ ਜੀ ਕਰਦਾ ਜਿਹਨੂੰ ਮਰਜੀ ਗੋਲੀਆਂ ਮਾਰ ਜਾਂਦਾ। ਤੇ ਇਸ ਮਾਹੌਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਥਾਜ ਬਣਾਇਆ ਜਾ ਰਿਹਾ ਕਿ ਤੁਸੀਂ ਤਾਂ ਸਾਡੇ ਹੱਥਾਂ ਸਾਡੇ ਮਥਾਜ ਹੋ, ਜੇਕਰ ਅਸੀਂ ਚਾਹੀਏ ਤੁਸੀਂ ਬਚੋਗੇ ਤੇ ਨਹੀਂ ਤੁਸੀਂ ਮਾਰੇ ਜਾਓਗੇ। ਇਸ ਮਾਹੌਲ ਦੇ ਵਿੱਚ ਜਿਹੜੀ ਪੰਜਾਬ ਦੀ ਜਵਾਨੀ ਨੇ ਪੰਜਾਬ ਲਈ ਪੰਥ ਲਈ ਲੜਨਾ ਮਰਨਾ ਸੀ, ਉਹ ਕਰਾਹੇ ਪੈ ਕੇ ਅਯਾਸ਼ੀਆਂ ਬਦਮਾਸ਼ੀਆਂ ਦੇ ਚੱਕਰ ਵਿੱਚ ਇਸੇ ਸਿਸਟਮ ਦਾ ਟੂਲ ਬਣਦੀ ਫਿਰਦੀ ਹੈ। ਜਿਹੜੀ ਗੱਲ ਆਪਾਂ ਪਹਿਲਾਂ ਚਿੱਥ ਕੇ ਹਟੇ ਆ, ਚਿੱਥਣ ਤੋਂ ਭਾਵ ਚਰਚਾ ਕਰਕੇ ਹਟੇ ਆ ਕਿ ਭਾਈ ਕਿਵੇਂ ਪੰਜਾਬ ਦੇ ਕਿਸੇ ਵੀ
ਨੌਜਵਾਨ ਨੂੰ ਜਿਹੜਾ ਵਕਤਾਂ ਦਾ ਹਾਲਾਤ ਦਾ ਮਾਰਿਆ ਹੋਇਆ, ਪਰਚਿਆਂ 'ਚ ਉਲਝਿਆ ਹੋਇਆ, ਉਹਨੂੰ ਕਿਹਾ ਜਾ ਸਕਦਾ ਕਿ ਚੱਲ ਭਾਈ ਕੈਨੇਡਾ ਅਮਰੀਕਾ ਤੇ ਉੱਥੇ ਜਾ ਕੇ ਤੂੰ ਸਾਡੇ ਕਹਿਣ ਦੇ ਉੱਤੇ ਕੋਈ ਕਾਰਵਾਈ ਕਰਕੇ ਦਿਖਾ ਤੇ ਅਸੀਂ ਤੈਨੂੰ ਮਾਲਾ ਮਾਲ ਕਰ ਦਿਆਂਗੇ। ਤੇ ਜਿਸ ਤਰੀਕੇ ਨਾਲ ਬਿਸ਼ਨੋਈ ਦਾ ਮਾਮਲਾ ਅਦਾਲਤਾਂ ਵੀ ਉਹਦੇ ਚ ਪਿੱਟਦੀਆਂ ਫਿਰਦੀਆਂ ਨੇ। ਹਾਈ ਕੋਰਟ ਨੇ ਉਹਦੇ ਉੱਤੇ ਕਿੱਡਾ ਨੋਟਿਸ ਲਿਆ ਤੇ ਅੱਜ ਵੀ ਉਹਦੀ ਚਰਚਾ ਮੀਡੀਆ 'ਚ ਹੋਈ ਆ ਕਿ ਅਦਾਲਤ ਨੇ ਕਿਹਾ ਵੀ ਤੁਸੀਂ 6 ਮਹੀਨੇ ਹੋਣ ਵਾਲੇ ਆ, ਉਹ ਅੰਦਰੋਂ ਬੈਠ ਕੇ ਕਿਵੇਂ ਇੰਟਰਵਿਊਜ਼ ਦੇ ਰਿਹਾ ਤੇ ਤੁਸੀਂ ਉੱਤੇ ਕੀਤਾ ਕੀ ਆ। ਆਮ ਮਾਮਲਾ ਅਸੀਂ ਖੁਦ ਜਿਹੜਾ ਕੱਟੀਆਂ ਨੇ ਅੱਧੇ ਸਕਿੰਟ ਦਾ ਕੰਮ ਆ। ਬਿਸ਼ਨੋਈ ਚੀਜ਼ ਕੀ ਆ 5 ਸਕਿੰਟ 'ਚ ਦੱਸ ਦੂਗਾ ਤਾਂ ਵੀ ਕਿੱਥੋਂ ਇਹ ਰਿਕਾਰਡਿੰਗ ਹੋਈ ਤੇ ਕਿਵੇਂ ਇਹ ਸਾਰਾ ਸਿਸਟਮ ਬਣੇ। ਤੇ ਬਿਸ਼ਨੋਈ ਨੂੰ ਇੱਕ ਭਾਰਤ ਦੇ ਵਿੱਚ ਇੱਕ ਮਹਾ ਡੌਨ ਵਾਂਗੂ ਦਰਸਾਉਣ ਦੇ ਲਈ ਜੇਲ੍ਹ ਦੇ ਵਿੱਚੋਂ ਉਹਨੂੰ ਵੱਡੇ ਤੋਂ ਵੱਡਾ ਦਿਖਾਇਆ ਜਾ ਰਿਹਾ ਕਿ ਜੋ ਤਾਂ ਕੈਨੇਡਾ ਅਮਰੀਕਾ ਤੱਕ ਜਾ ਕੇ ਵਾਰਦਾਤਾਂ ਕਰਵਾ ਸਕਦਾ। ਤੇ ਇਸ ਸਾਰੀ ਖੇਡ ਦੇ ਵਿੱਚ ਸਾਰੀ ਦੁਨੀਆ ਇਹ ਕਹਿ ਰਹੀ ਆ ਕਿ ਸਰਕਾਰੀ ਅਨਸਰਾਂ ਦੀ, ਹਕੂਮਤ ਦੀ ਮਰਜ਼ੀ ਬਗੈਰ ਇਹ ਕੁਝ ਨਹੀਂ ਹੋ ਸਕਦਾ। ਸੋ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੇ ਕਤਲ ਦਾ ਵਰਤਾਰਾ, ਜਿਵੇਂ ਆ ਗਿੱਪੀ ਗਰੇਵਾਲ ਵਾਲੀ ਗੱਲ ਹੋਈ ਆ, ਇਸ ਸਾਰੇ ਘਟਨਾਕ੍ਰਮ ਨੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਦਹਿਸ਼ਤ ਪਾਈ ਆ। ਖਾਸ ਤੌਰ ਦੇ ਉੱਤੇ ਜਿਹੜੀ ਮਿਊਜ਼ਿਕ ਇੰਡਸਟਰੀ ਹੈ, ਜਿਹਨੇ ਸਾਡੇ ਹਿਸਾਬ ਨਾਲ ਤਾਂ ਸਾਨੂੰ ਤਾਂ ਕਦੇ ਕਦਾਈ ਕੋਈ ਚੱਜ ਹਲ ਦੀ ਗੱਲ ਲੱਭਦੀ ਆ, ਨਹੀਂ ਤਾਂ ਜੋ ਵੀ ਹੈ ਪੰਜਾਬ ਨੂੰ ਕਰਾਹੇ ਪਾਉਣ ਵਾਲਾ ਕੰਮ ਹੀ ਕੀਤਾ। ਪਰ ਬੇਸ਼ੱਕ ਮੈਂ ਖੁਦ ਸਿੱਧੂ ਮੂਸੇਵਾਲੇ ਦੇ ਬਹੁਤੇ ਗੀਤਾਂ ਦੇ ਬੋਲਾਂ ਦਾ ਹਾਮੀ ਨਹੀਂ ਰਿਹਾ। ਮੈਨੂੰ ਕੋਈ ਇਹ ਗੱਲ ਕਹਿਣ 'ਚ ਝਿਜਕ ਨਹੀਂ ਕਿ ਉਹਦੇ ਜਿਉਂਦੇ ਜੀ ਉਹਦੀ ਸਖਤ ਆਲੋਚਨਾ ਕਰਨ ਵਾਲਿਆਂ 'ਚ ਰਹੇ, ਪਰ ਇਹ ਵੀ ਨਹੀਂ ਕਿ ਉਹਨੂੰ ਕਤਲ ਹੋਇਆ ਭਾਲਦੇ ਸੀ। ਇਵੇਂ ਗਿੱਪੀ ਗਰੇਵਾਲ ਦੀਆਂ ਫਿਲਮਾਂ ਨਾਲ, ਉਹਦੀ ਕਲਾ ਨਾਲ ਜਾਂ ਉਹਦੇ ਕਿਸੇ ਗੜਬੜ ਨਾਲ ਸਾਡਾ ਜੇਕਰ ਅਸਹਿਮਤੀ ਆ ਤਾਂ ਅਸੀਂ ਉਹਦਾ ਕੋਈ ਮੌਤ ਨਹੀਂ ਭਾਲ ਸਕਦੇ। ਇਸ ਗੱਲ ਦੇ ਵਿੱਚ ਸਾਨੂੰ ਸਾਰੇ ਪੰਜਾਬੀਆਂ ਨੂੰ ਇਹ ਮੰਨਣਾ ਚਾਹੀਦਾ ਕਿ ਇੱਕ ਧਿਰ ਵਾ ਜਿਹੜੀ ਪੰਥ ਨੂੰ, ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਅਸੀਂ ਸਾਰੇ ਆਪਸ ਵਿੱਚ ਹੀ ਹਜ਼ਾਰਾਂ ਵਖਰੇਵਿਆਂ ਦੇ ਬਾਵਜੂਦ, ਮੰਨ ਲਓ ਮੈਨੂੰ ਗੁਰਪਤਵੰਤ ਸਿੰਘ ਪੰਨੂ ਦਾ ਵਰਕਿੰਗ ਸਟਾਈਲ ਪਸੰਦ ਨਹੀਂ, ਜਾਂ ਮੈਂ ਨਿੱਜਰ ਨਾਲ ਅਸਹਿਮਤ ਹਾਂ, ਜਾਂ ਮੈਨੂੰ ਗਿੱਪੀ ਗਰੇਵਾਲ ਦਾ, ਪਰ ਇਹ ਸਾਰੇ ਦੇ ਸਾਰੇ ਇੱਕ ਧਿਰ ਦੇ ਨਿਸ਼ਾਨੇ ਤੇ ਆ। ਉਹ ਧਿਰ ਇੰਡੀਅਨ ਸਟੇਟ, ਤੇ ਇੰਡੀਅਨ ਸਟੇਟ ਦੇ ਨਿਸ਼ਾਨੇ ਉੱਤੇ ਜਿੰਨੇ ਵੀ ਲੋਕ ਨੇ, ਸਾਨੂੰ ਸਾਰਿਆਂ ਨੂੰ ਆਪਦੇ ਉਹ ਵਖਰੇਵੇਂ ਜਾਂ ਆਪਦੇ ਅਸਹਿਮਤੀਆਂ ਜਾਂ ਹੋਰ ਸਾਰਾ ਕੁਝ ਛੱਡ ਕੇ ਇਹ ਇੱਕ ਦੂਜੇ ਦੇ ਸਾਥ ਸਹਿਯੋਗ ਵਿੱਚ ਆਉਣਾ ਪਊਗਾ। ਹਰ ਇੱਕ ਲਈ ਹਾਦਾ ਨਾਰਾ ਮਾਰਨਾ ਪਊਗਾ ਔਰ ਇਕਜੁੱਟਤਾ ਤੇ ਇਕਮੁੱਠਤਾ ਦੇ ਨਾਲ ਅੱਗੇ ਵਧਣਾ ਪਊਗਾ। ਸਾਫ਼ ਦਿਖ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਕਸੂਤੇ ਮੋੜ ਆ ਸਕਦੇ ਆ, ਕਿਉਂਕਿ ਸਟੇਟ, ਇੰਡੀਅਨ ਸਟੇਟ ਜਿੰਨੀ ਕਸੂਤੀ ਸਥਿਤੀ 'ਚ ਫਸੀ ਹੋਈ ਆ, ਉਹਦੇ ਵਿੱਚ ਆਪਦੇ ਆਪ ਨੂੰ ਬਚਾਉਣ ਦੇ ਲਈ ਜਾਂ ਇਉਂ ਕਹੋ ਕਿ ਭਾਰਤੀ ਲੋਕਾਂ ਨੂੰ ਕਾਇਲ ਕਰਨ ਦੇ ਲਈ, ਆਪਦੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਤਰੀਕੇ ਦਾ ਕੁਝ ਜਿਹੜਾ ਕਾਂਡ ਆ ਉਹ ਕਰਵਾ ਸਕਦੀ ਹੈ। ਔਰ ਇਹ ਕਾਂਡ ਬਾਰੇ ਮੈਂ ਫੇਰ ਕਹਾਂ, ਇਹ ਨਾ ਡੀਕਦੇ ਰਹੀਏ ਕਿ ਜੀ ਉਹ ਕੈਨੇਡਾ 'ਚ, ਅਰਮੀਨੀਆ 'ਚ, ਯੂਰਪ 'ਚ, ਫਲਾਣੇ ਥਾਂ ਤੇ ਨਹੀਂ, ਇੱਥੇ ਪੰਜਾਬ 'ਚ ਵੀ ਕਿਸੇ ਨੂੰ ਵੀ ਕੁਝ ਵੀ ਕਰਵਾਇਆ ਜਾ ਸਕਦਾ। ਕੱਲ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾਤਾ ਭਾਈ ਸਰਬਜੀਤ ਸਿੰਘ ਦਾ ਅੰਤਮ ਅਰਦਾਸ ਹੋਣੀ ਆ, ਭੋਗ ਹੈ। ਤੇ ਇਹੋ ਜਿਹੇ ਜਿਹੜੇ ਸਮਾਗਮ ਨੇ, ਜਾਂ ਹੁਣ ਬਾਬੇ ਮਾਨੋ ਚਾਲ ਦਾ ਫਰਵਰੀ 'ਚ ਹੁੰਦਾ, ਜਾਂ ਹੋਰ ਇਹ ਸਾਰੇ ਜਿਹੜੇ ਸਮਾਗਮ ਨੇ, ਇਹ ਬੜੇ ਚੁਭਦੇ ਆ ਸਟੇਟ ਨੂੰ। ਸਾਨੂੰ ਚੇਤਾ, ਸਾਨੂੰ ਪਤਾ ਵੀ ਅਸੀਂ ਇਸ ਗੱਲੋਂ ਕਈ ਵਾਰੀ ਦੁਖੀ ਵੀ ਹੁੰਨੇ ਆ ਜਦੋਂ ਭਾਈ ਬੇਅੰਤ ਸਿੰਘ ਦਾ, ਭਾਈ ਸਤਵੰਤ ਸਿੰਘ ਦਾ, ਭਾਈ ਜਿੰਦੇ ਸੁੱਖੇ ਦਾ ਜਾਂ ਹੋਰ ਯੋਧਿਆਂ ਦੇ ਦਿਹਾੜੇ ਅਕਾਲ ਤਖਤ ਸਾਹਿਬ ਤੇ ਮਨਾਏ ਜਾਂਦੇ ਆ। ਸ਼੍ਰੋਮਣੀ ਕਮੇਟੀ ਦੀ ਕਰਤੂਤ ਆ ਵੀ ਨੇਰੇ ਜੇ ਸਵੇਰੋਂ 7-8 ਵਜੇ ਤੱਕ ਨਵੇੜ ਦੋ, ਵੱਡੇ ਦਿਨੋਂ ਲੋਕਾਂ ਨੂੰ ਆਉਣ ਦਾ ਮੌਕਾ ਹੀ ਨਾ ਦਿਓ, ਇਕੱਠ ਘੱਟ ਹੁੰਦਾ। ਪਰ ਇਹ ਵੀ ਚਾਹੁੰਦੇ ਆ ਤੇ ਇੱਥੇ ਆਉਣ ਵਾਲੇ ਲੋਕਾਂ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਸਟੇਟ ਜਾ ਸਕਦੀ ਹੈ। ਪਹਿਲਾਂ ਕਿਹੜਾ ਇੱਥੇ ਉਹਨਾਂ ਨੇ ਕੋਈ ਢਿੱਲ ਵਰਤੀ ਆ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਇਹ ਗੱਲ ਆਪਦੇ ਦਿਲ ਦਿਮਾਗ ਵਿੱਚ ਵਸਾਉਣੀ ਪਊਗੀ ਕਿ ਹਾਲਾਤ ਕੋਈ ਵੀ ਬਦਲੇ ਨਹੀਂ। ਇੰਡੀਅਨ ਸਟੇਟ ਸਿਸਟਮ ਅੱਜ ਵੀ ਸਿੱਖ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਟਾਰਗੇਟ ਕਰਦੀ ਆ, ਕਰ ਰਹੀ ਆ। ਜਿਹੜਾ ਭਾਈ ਨਿੱਜਰ ਦੇ ਉੱਤੇ ਇਹ ਸਾਰੀ ਗੱਲ ਹੋਈ ਆ, ਉਹਦੇ ਪਿੱਛੇ ਹੋਰ ਕੀ ਉਹ ਇੱਥੇ AK-47 ਚੱਕੀ ਫਿਰਦਾ ਸੀ, ਇਸੇ ਗੱਲੋਂ ਹੀ ਦੁਖਦਾ ਸੀ ਨਾ, ਇਸੇ ਗੱਲੋਂ ਹੀ ਚਾਹੁੰਦਾ ਸੀ
ਵੀ ਉਹ ਸਿੱਖ ਕੌਮ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਸੀ। ਇਸ ਵਕਤ ਇੱਥੇ ਜਿੰਨੇ ਵੀ ਸਾਡੇ ਭਾਈਚਾਰੇ ਦੇ ਵਿੱਚ ਲਿਖ ਕੇ, ਬੋਲ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸਾਡੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਆ, ਪਹਿਰੇਦਾਰੀ ਕਰਦੇ ਆ, ਉਹਨਾਂ ਸਾਰਿਆਂ ਨੂੰ ਹੀ ਹਰ ਵਕਤ ਚਤੰਨ ਰਹਿਣ ਦੀ ਲੋੜ ਆ। ਸਟੇਟ ਜਿਹੜੀ ਆ ਉਹ ਆਪਦੇ ਹਿਸਾਬ ਨਾਲ ਚੱਲਦੀ ਆ, ਪਰ ਅਸੀਂ ਉਹਦੇ ਮੂਹਰੇ ਗਊ ਬਣ ਕੇ ਬਿਨਾਂ ਖੜੇ ਰਹੀਏ ਵੀ ਜਦੋਂ ਜਿਹੜਾ ਆਵੇ ਸਾਡੇ ਨਾਲ ਜੋ ਮਰਜ਼ੀ ਕਰ ਲਵੇ। ਭਾਈ ਨਿੱਜਰ ਵਾਰੀ ਗੜਬੜ ਹੋ ਗਈ, ਗਲਤੀ ਹੋ ਗਈ, ਚਲੋ ਉਹ ਕੁਦਰਤ ਦਾ, ਵਾਹਿਗੁਰੂ ਦੀ ਖੇਡ ਆ, ਜੋ ਵੀ ਹੁੰਦਾ ਹੈ। ਪਰ ਜਿਵੇਂ ਭਾਈ ਗੁਰਪਤਵੰਤ ਸਿੰਘ ਪੰਨੂਵਾਲ ਮੁਸਤੈਦੀ ਦਿਖਾਈ ਆ ਸਿਸਟਮ ਨੇ, ਉਵੇਂ ਹੀ ਹਰ ਮੁਲਕ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਏਜੰਸੀਆਂ ਜਿਵੇਂ ਜਿਵੇਂ ਕਹਿੰਦੀਆਂ ਨੇ, ਜਿਵੇਂ ਅਮਰੀਕਾ ਦੇ ਵਿੱਚ ਉੱਥੇ ਬਹੁਤ ਸਾਰੇ ਲੋਕਾਂ ਨੂੰ ਕਿਹਾ ਗਿਆ ਕਿ ਭਾਈ ਆਪਦਾ ਖਿਆਲ ਰੱਖੋ, ਉਵੇਂ ਇਸ ਗੱਲ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਨੂੰ ਹਰਾਉਣ ਦੀ ਲੋੜ ਆ, ਜਿਹੜੇ ਸਿੱਖਾਂ ਦੇ ਕਤਲ ਕਰਨ ਨੂੰ ਫਿਰਦੀ ਆ, ਤੇ ਆਪਦੇ ਆਪ ਨੂੰ ਹਰ ਗੱਲ ਦੇ ਵਿੱਚ ਸਾਫ਼ ਰੱਖਣ ਦੀ ਵੀ ਲੋੜ ਆ। ਸਾਡੀ ਜਿਹੜੀ ਸਾਖ ਆ, ਸਾਡਾ ਜਿਹੜਾ ਅਕਸ ਵਾ, ਉਹਨੂੰ ਖਰਾਬ ਕਰਨ ਦੇ ਲਈ ਸਿਸਟਮ ਇੰਡੀਅਨ ਸਪਾਈ ਨੈਟਵਰਕ ਕਿਸੇ ਵੀ ਹੱਦ ਤੱਕ ਜਾ ਸਕਦਾ। ਇਹੋ ਜਿਹਾ ਕੋਈ ਬੰਦਾ ਜਿਹੜਾ ਸਾਡੇ ਵਿੱਚ ਵੜ ਕੇ ਸਾਡੀ ਕੌਮ ਦਾ ਅਕਸ ਖਰਾਬ ਕਰਨਾ ਚਾਹੁੰਦਾ ਹੋਵੇ, ਉਹਦੇ ਉੱਤੇ ਨਜ਼ਰ ਰੱਖਣ ਦੀ ਲੋੜ ਆ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹੋਏ ਫਤਿਹ ਅਰਜ ਕਰਦੇ ਹਾਂ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।